ਜਿਹੜੇ ਇੰਡੀਵਿਜੂਅਲ ਜਿਹੜੀਆਂ ਕੌਮਾਂ ਜਿਹੜੇ ਨੇਸ਼ਨ ਸਮੇਂ ਦੇ ਹਾਣ ਦੇ ਨਹੀਂ ਹੁੰਦੇ ਉਹ ਇਤਿਹਾਸ ਦੇ ਫਿਰ ਘੱਟੇ ਦੇ ਵਿੱਚ ਰੁਲ ਜਾਂਦੇ ਨੇ। ਕਈ ਵਾਰ ਸੈਕਿੰਡਸ ਦੀ ਗਲਤੀ ਤੁਹਾਨੂੰ ਸਦੀਆਂ ਤੱਕ ਉਹ ਫਲ ਭੋਗਣ ਲਈ 77 ਸਾਲ ਤਾਂ ਸਾਨੂੰ ਭੋਗਦਿਆਂ ਹੋ ਗਏ ਨੇ। ਅੱਜ ਅਗੇਨ ਸਾਡੇ ਕੋਲ ਇੱਕ ਓਪਰਚੁਨਿਟੀ ਹੈ। ਇਹ ਓਪਰਚੁਨਿਟੀ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਔਰ ਸਾਡੇ ਸਾਰੇ 4 ਦਹਾਕਿਆਂ ਦੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਸਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਪਾਵਰ ਗ੍ਰੈਬ ਕੀਤੀ ਜਾਂਦੀ ਹੈ, ਓਪਰਚੁਨਿਟੀਜ਼ ਹੁੰਦੀਆਂ ਨੇ। ਉਹਨਾਂ ਓਪਰਚੁਨਿਟੀਜ਼ ਦੇ ਵਿੱਚ ਤੁਸੀਂ ਸੱਜਣ ਔਰ ਦੁਸ਼ਮਣ ਦੀ ਪਛਾਣ ਕਰਦੇ ਹੋ, ਤੁਸੀਂ ਫੋਕਸ ਰੱਖ ਕੇ ਤੁਰਦੇ ਹੋ। ਇਹਨਾਂ 4 ਦਿਨਾਂ ਨੇ ਜਿੱਥੇ ਭਾਰਤ ਨੂੰ ਬਿਲਕੁਲ ਖੂੰਜੇ ਲਾ ਕੇ ਰੱਖ ਦਿੱਤਾ ਹੈ, ਉੱਥੇ ਸਿੱਖ ਅਗੇਨ ਇਹ ਮੈਂ ਸਮਝਦਾ ਵੀ ਅਕਾਲ ਪੁਰਖ ਦੇ ਕ੍ਰਿਸ਼ਮੇ ਇਵੇਂ ਹੀ ਹੁੰਦੇ ਨੇ। ਅਸੀਂ ਐਜ਼ ਏ ਥਰਡ ਫੈਕਟਰ ਉੱਭਰਦੇ। ਇਸ ਵਾਰ ਪੋਜ਼ਿਟਿਵਿਟੀ ਇਹ ਸੀ ਜਦੋਂ ਅਸੀਂ ਕੈਨੇਡਾ ਦੀਆਂ ਡਿਵੈਲਪਮੈਂਟ 'ਚ ਡਾਇਸਪੋਰਾ 5 ਮਿਲੀਅਨ ਸਿੱਖਾਂ ਦਾ ਕ੍ਰਿਸ਼ਮਾ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਤੁਹਾਡੀ ਆਵਾਜ਼ ਹੈ। ਇਸ ਵੇਲੇ ਅਸੀਂ ਇੰਟਰਨੈਸ਼ਨਲ ਰਡਾਰ ਇੰਡੀਆ ਐਜ਼ ਏ ਰੋਕ ਸਟੇਟ ਐਕਸਪੋਜ਼ ਹੋਇਆ। ਅੱਜ ਅਗੇਨ ਸਾਡੇ ਲਈ ਓਪਰਚੁਨਿਟੀ ਹੈ, ਪਰ ਅੱਜ ਜੇ ਅਸੀਂ ਇਸ ਓਪਰਚੁਨਿਟੀ ਨੂੰ ਅਵੇਲ ਨਾ ਕੀਤਾ, ਗ੍ਰੈਬ ਨਾ ਕੀਤਾ, ਜਾਂ ਅਜੇ ਵੀ ਅਸੀਂ ਛੋਟੀਆਂ ਉਹ ਮਿਸਲਾਂ ਦੇ ਝੰਡੇ ਵਾਂਗ ਜਿਹੜਾ ਆਪਸ ਦੇ ਵਿੱਚ ਹੀ ਉਲਝਣ ਦਾ ਕੰਮ ਰੱਖਿਆ, ਤੇ ਓਪਰਚੁਨਿਟੀਜ਼ ਆਉਂਦੀਆਂ ਨੇ, ਨਿਕਲ ਜਾਂਦੀਆਂ ਨੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ, ਸੇ ਪੋਏ ਪਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜਣੇਂਦੀ ਮਾਓ ਆਏ ਸਫਲ ਸੇ, ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ, ਜਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਵਾਲੀ ਪਵਿੱਤਰ ਧਰਤੀ 'ਤੇ ਅੱਜ ਸ਼ਹੀਦੀ ਕਾਨਫਰੰਸ ਵਿੱਚ ਜੁੜ ਬੈਠੇ ਖਾਲਸਾ ਜੀ। ਇਤਿਹਾਸ ਆਪਣੇ ਆਪ ਦੇ ਵਿੱਚ ਦੁਹਰਾਉਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਨਹੀਂ ਕਿ ਕੋਈ ਇਤਿਹਾਸ ਦੇ ਸਪਰਿੰਗ ਲੱਗੇ ਹੁੰਦੇ ਨੇ, ਪਰ ਇਸ ਲਈ ਕਿ ਵਕਤ ਦੇ ਨਾਲ ਜ਼ਾਬਰ ਹਾਕਮਾਂ ਦੇ ਨਾਂ ਬਦਲਦੇ ਨੇ, ਉਹਨਾਂ ਦੇ ਤੌਰ ਤਰੀਕੇ, ਉਹਨਾਂ ਦੀਆਂ ਬਦਦਿਆਨਤੀਆਂ ਉਵੇਂ ਹੀ ਕਾਇਮ ਰਹਿੰਦੀਆਂ ਨੇ, ਤੇ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਤੁਰਨ ਵਾਲੇ ਮਰਦੇ ਮੁਜ਼ਾਹਿਦ ਇਵੇਂ ਹੀ ਫਿਰ ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ, ਹਰ ਕਾਲ ਦੇ ਵਿੱਚ ਜ਼ਾਲਮ ਨੂੰ ਚੈਲੰਜ ਕਰਦੇ ਨੇ। ਕੈਨੇਡਾ ਦੇ ਵਿੱਚ ਲਗਭਗ 125 ਸਾਲ ਦਾ ਇਤਿਹਾਸ ਹੈ ਸਿੱਖਾਂ ਦੀ ਆਮਦ ਦਾ, ਤੇ ਜੇ ਕੈਨੇਡਾ ਦੀ ਧਰਤੀ 'ਤੇ ਸ਼ਹੀਦ ਦਾ ਜ਼ਿਕਰ ਕਰੀਏ ਤੇ ਸਰਦਾਰ ਮੇਵਾ ਸਿੰਘ ਲੋਪੋਕੇ ਇਹ ਨਾਂ ਸਾਹਮਣੇ ਆਉਂਦਾ। ਇਹ ਉਹ ਪੀਰੀਅਡ ਸੀ ਕਿ ਜਿਵੇਂ ਹੌਪਕਿੰਸਨ ਨਾਮ ਦਾ ਇੱਕ ਜ਼ਾਬਰ ਅੰਗਰੇਜ਼, ਜਿਸ ਦੀ ਘਰਵਾਲੀ ਹਿੰਦੂ ਮਜ਼ਹਬ ਨਾਲ ਸੰਬੰਧ ਰੱਖਦੀ ਸੀ, ਜਿਸ ਦੀਆਂ ਸਾਜ਼ਿਸ਼ਾਂ ਨੇ ਕੈਨੇਡਾ ਦੇ ਸਿੱਖਾਂ ਦਾ ਜਿਉਣਾ ਵੀ ਹਰਾਮ ਕੀਤਾ ਹੋਇਆ ਸੀ, ਔਰ ਇੱਕ ਸਟੇਜ ਦੇ ਉੱਤੇ ਬ੍ਰਿਟਿਸ਼ਰਸ ਨੇ ਇਹ ਪਲਾਨ ਕੀਤਾ ਸੀ ਕਿ ਬ੍ਰਿਟਿਸ਼ ਕੋਲੰਬੀਆ ਜਿੱਥੇ ਜ਼ਿਆਦਾ ਸਿੱਖ ਸਨ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਹੋਂਡੂਰਸ ਭੇਜ ਦਿੱਤਾ ਜਾਏ। ਔਨ ਰਿਕਾਰਡ ਹਿਸਟੋਰੀਕਲ ਫੈਕਟਸ ਨੇ। ਔਰ ਉਸ ਸਾਰੇ ਦੌਰ ਦੇ ਵਿੱਚ ਬੇਸ਼ੱਕ ਕੈਨੇਡਾ ਦੇ ਆਪਣੇ ਲਾਅ ਸਨ, ਪਰ ਕਿਉਂਕਿ ਬ੍ਰਿਟਿਸ਼ ਕਲੋਨੀਅਲਸ ਦਾ ਰਾਜ ਚੱਲਦਾ ਸੀ, ਭਾਈ ਮੇਵਾ ਸਿੰਘ ਲੋਪੋਕੇ ਨੇ ਆਪਣਾ ਆਪ ਅਰਪਣ ਕੀਤਾ ਸ਼ਹਾਦਤ ਦੇ ਰਸਤੇ 'ਤੇ। ਔਰ ਅਖੀਰਲੇ ਉਹਨਾਂ ਦੇ ਜਦੋਂ ਟਰਾਇਲ ਚੱਲਦਾ, ਉਹਨਾਂ ਦੇ ਬੋਲ ਫਾਂਸੀ 'ਤੇ ਚੜ੍ਹਨ ਵੇਲੇ ਵੀ ਜੇ ਅਸੀਂ ਦੇਖੀਏ ਤਾਂ ਫਿਰ ਸੱਚਮੁੱਚ ਇਹ ਸ਼ਹੀਦ ਦੀ ਡੈਫੀਨੇਸ਼ਨ ਦੇ ਨਾਲ ਇਨਸਾਫ ਕਰਦੇ ਨੇ। ਅਰਬੀ ਜ਼ਬਾਨ 'ਚੋਂ ਆਇਆ ਇਹ ਲਫ਼ਜ਼ ਜਿਸ ਦਾ ਮਤਲਬ ਹੈ ਗਵਾਹੀ, ਐਵੀਡੈਂਸ। ਹੁਣ ਐਵੀਡੈਂਸ ਆਮ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਅਸੀਂ ਕਈ ਵਾਰ ਕਹਿੰਦੇ ਹਾਂ ਉਸਨੇ ਮੇਰੇ ਖਿਲਾਫ ਸ਼ਹਾਦਤ ਦਿੱਤੀ,
ਜਾਂ ਮੈਂ ਉਸ ਦੇ ਖਿਲਾਫ ਸ਼ਹਾਦਤ ਦਿਆਂਗਾ। ਪਰ ਇਸ ਲਫ਼ਜ਼ ਦੇ ਮਾਨੇ ਰੂਹਾਨੀਅਤ ਨਾਲ ਸੰਬੰਧਿਤ ਨੇ। ਇਸਲਾਮ ਦੇ ਵਿੱਚ ਸ਼ਹੀਦ ਦਾ ਕਾਨਸੈਪਟ ਲਫ਼ਜ਼ ਉਹਨਾਂ ਨੇ ਘੜਿਆ ਅਰਬੀ ਜ਼ਬਾਨ ਵਾਲਿਆਂ ਨੇ, ਕਿਉਂਕਿ ਉਹਨਾਂ ਦਾ ਵੀ ਇਹ ਅਕੀਦਾ ਸੀ ਕਿ ਜਦੋਂ ਕੋਈ ਸੱਚ ਹੱਕ ਇਨਸਾਫ ਦੇ ਰਸਤੇ ਦੇ ਉੱਤੇ ਤੁਰਦਿਆਂ ਆਪਣਾ ਆਪਾ ਕੁਰਬਾਨ ਕਰਦੇ ਅਤੇ ਉਹ ਅੱਲਾਹ ਤਾਲਾ ਦੀ ਦਰਗਾਹ ਦੇ ਵਿੱਚ ਪਹੁੰਚ ਕੇ ਇੱਕ ਗਵਾਹੀ ਬਣ ਜਾਂਦਾ ਹੈ, ਇੱਕ ਐਵੀਡੈਂਸ ਬਣ ਜਾਂਦਾ ਹੈ, ਇੱਕ ਵਿਟਨੈਸ ਬਣ ਜਾਂਦਾ ਹੈ ਕਿ ਧਰਤੀ ਦੇ ਜਿਸ ਖਿੱਤੇ 'ਚੋਂ ਉਹ ਰੂਹ ਆਈ ਹੈ ਉਹ ਨਿਜ਼ਾਮ ਇੰਨਾ ਭ੍ਰਿਸ਼ਟਿਆ ਜਾ ਚੁੱਕਾ ਹੈ ਕਿ ਉਸ ਨੂੰ ਬਦਲ ਦੇਣਾ ਹੀ ਫਿਰ ਰੱਬ ਦੀ ਦਰਗਾਹ ਦੇ ਵਿੱਚ ਫੈਸਲੇ ਹੁੰਦੇ ਨੇ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ। ਸਾਡੇ ਸੱਭਿਆਚਾਰ ਦੇ ਵਿੱਚ ਜਦੋਂ ਮੈਸੇਜ ਪਹੁੰਚਾਏ ਜਾਂਦੇ ਸਨ, ਐਜੂਕੇਸ਼ਨ ਨਹੀਂ ਸੀ ਹੁੰਦੀ, ਅਤੇ ਜਿਹੜੀ ਚਿੱਠੀ ਕੋਈ ਅਫਸੋਸ ਦੀ ਜਾਂ ਕਿਸੇ ਦੇ ਮਰ ਜਾਣ ਦੀ ਹੁੰਦੀ ਸੀ, ਉਸ ਚਿੱਠੀ ਨੂੰ ਥੋੜ੍ਹਾ ਜਿਹਾ ਸਾਈਡ ਤੋਂ ਪਾੜ ਦਿੱਤਾ ਜਾਂਦਾ ਸੀ। ਪੜ੍ਹਾਣੀ ਤਾਂ ਕਿਸੇ ਹੋਰ ਤੋਂ ਹੁੰਦੀ ਸੀ, ਪਰ ਉਸ ਚਿੱਠੀ ਨੂੰ ਦੇਖਦਿਆਂ ਹੀ ਲੋਕਾਂ ਦੇ ਵਿੱਚ ਜਿਹੜਾ ਉਹ ਰੁਦਨ ਸ਼ੁਰੂ ਹੋ ਜਾਂਦਾ ਸੀ ਕਿ ਭਾਈ ਕੋਈ ਚਲਾ ਗਿਆ ਸਾਡੇ ਤੋਂ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ, ਗੱਲ ਦੁਨਿਆਵੀ ਚਿੱਠੀ ਦੇ ਫਟਣ ਦੀ ਨਹੀਂ ਹੈ। ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ, ਕਿ ਅਲਟੀਮੇਟ ਫੈਸਲੇ ਅਕਾਲ ਪੁਰਖ ਦੀ ਦਰਗਾਹ ਵਿੱਚ ਹੁੰਦੇ ਨੇ, ਅਤੇ ਜਿਨ੍ਹਾਂ ਦੀ ਚਿੱਠੀ ਉੱਥੇ ਫਟ ਜਾਂਦੀ ਹੈ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਸ਼ਹਾਦਤ, ਜਦੋਂ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਤੇ ਉਹਨਾਂ ਦੇ 29 ਹੋਰ ਸਾਥੀ ਸਿੰਘਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਅਬਦਾਲੀ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪਾਈ, ਅਤੇ ਤੁਹਾਨੂੰ ਆਪਣੇ ਪੁਰਾਤਨ ਸਾਹਿਤ ਵਿੱਚ ਇਹ ਬੋਲ ਮਿਲ ਜਾਣਗੇ ਜਿਸ ਵਿੱਚ ਇਹ ਹੈ ਕਿ ਸਿੰਘ ਬਤਾ ਕਰਦੇ ਨੇ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਅਸੀਂ ਸਿਰ ਦਿਆਂਗੇ, ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸਾਡੀ ਫਰਿਆਦ ਹੋਏਗੀ, ਤੁਰਕ ਝੂਠੇ ਹੋਣਗੇ, ਅਸੀਂ ਸਿਰ ਦਿੱਤਾ ਅਤੇ ਫਿਰ ਖਾਲਸੇ ਦੀ ਚਰਚਾ ਹੋਏਗੀ, ਜਿਹੜੇ ਖਾਲਸੇ ਦਾ ਦਾਵਾ ਪਾਤਸ਼ਾਹਤ ਦਾ ਹੈ, ਸੋਵਰਨਿਟੀ ਦਾ ਹੈ, ਪ੍ਰਭੂ ਸੱਤਾ ਦਾ ਹੈ। ਕਿਉਂਕਿ ਖਾਲਸੇ ਦਾ ਕਾਨਸੈਪਟ ਉਹੀ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਇਹ ਅਲਫਾਜ਼ ਕਹਿੰਦੇ ਨੇ, ਧੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰ ਦੇ ਬੰਦੇ ਧੁਰਥੀ ਆਜ਼ਾਦ ਨੇ, ਅਕਾਲ ਪੁਰਖ ਨਹੀਂ। ਕਿਉਂਕਿ ਜੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਤੇ ਫਿਰ ਇਸ ਫੌਜ ਦਾ ਕਮਾਂਡਰ ਇਨ ਚੀਫ ਅਕਾਲ ਪੁਰਖ ਹੈ। ਅਤੇ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ ਜਦੋਂ ਕੋਈ ਮਾਣ ਦੇ ਨਾਲ ਜਾ ਕੇ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ ਅਤੇ ਫਿਰ ਨਿਜ਼ਾਮ ਬਦਲ ਜਾਂਦੇ ਨੇ, ਹਕੂਮਤਾਂ ਬਦਲ ਜਾਂਦੀਆਂ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ। ਬਾਹਰ ਵੀ ਵਿਚਾਰ ਕਰਦੇ ਹਾਂ, ਮੈਂ ਇਹ ਕਿਹਾ ਕਿ ਸਾਡੇ ਇਸ ਲਗਭਗ 35-40 ਸਾਲ ਦੇ ਸਮੇਂ 'ਚ ਦੋ ਸ਼ਖਸੀਅਤਾਂ ਜਿਨ੍ਹਾਂ ਦੇ ਨਾਲ ਮੇਰਾ ਥੋੜ੍ਹਾ ਬਹੁਤ ਸੰਪਰਕ ਵੀ ਰਿਹਾ, ਅੱਜ ਸਾਡੇ ਇਤਿਹਾਸ ਦੇ ਵੱਡੇ ਨਾਇਕ ਨੇ ਖਾਲਿਸਤਾਨ ਦੇ ਇਸ ਦੌਰ ਦੇ, ਸਰਦਾਰ ਜਸਵੰਤ ਸਿੰਘ ਖਾਲੜਾ ਅਤੇ ਭਾਈ ਹਰਦੀਪ ਸਿੰਘ ਨਿੱਜਰ। ਹੁਣ ਇਹ ਦੋ ਸ਼ਖਸੀਅਤਾਂ ਕਿਉਂ ਸਾਹਮਣੇ ਆਉਂਦੀਆਂ ਨੇ? ਜਿਨ੍ਹਾਂ ਨੇ ਅਕਾਲ ਪੁਰਖ ਤੋਂ ਅਰਦਾਸ ਕਰਕੇ ਮੰਗ ਕੇ ਸ਼ਹੀਦੀ ਲਈ ਹੈ। ਅਣਖੀਲਾ ਪੰਜਾਬ ਰੇਡੀਓ TV ਦੀ ਐਨੀਵਰਸਰੀ ਸੀ। ਗੁਰਦੁਆਰਾ ਡਿਕਸੀ ਗੁਰਦੁਆਰਾ ਸਾਹਿਬ 'ਚ 1995 ਦੀ ਗੱਲ ਹੈ। ਹੁਣ ਸੁਖਵਿੰਦਰ ਸਿੰਘ ਹੰਸਰਾ ਵੀ ਇਸ ਦੁਨੀਆ ਤੋਂ ਜਾ ਚੁੱਕੇ ਨੇ। ਉਹਨਾਂ ਨੇ ਔਰਗੇਨਾਈਜ਼ ਕੀਤਾ ਸਮਾਗਮ, ਸਰ ਜਸਵੰਤ ਸਿੰਘ ਖਾਲੜਾ ਨੂੰ ਇਨਵਾਈਟ ਕੀਤਾ ਉਸ ਦੇ ਉੱਤੇ, ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ। ਖਾਲੜਾ ਸਾਹਿਬ ਤੋਂ ਪਹਿਲਾਂ ਮੈਂ ਐਡਰੈਸ ਕੀਤਾ ਅਤੇ ਖਾਲੜਾ ਸਾਹਿਬ ਦੀ ਉਹ ਸਪੀਚ ਜਿਹੜੀ ਵਰਲਡ ਫੇਮਸ ਹੈ, ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਤਿਗੁਰੂ ਜਿਸ ਸਿੱਖ 'ਤੇ ਬਹੁਤ ਰੀਝਦੇ ਸੀ, ਜਿਸ ਦਾ ਪੂਰਨ ਸਮਰਪਣ ਸੀ, ਉਸ ਨੂੰ ਸਤਿਗੁਰੂ ਗੁਰਗੱਦੀ ਦਿੰਦੇ ਸੀ। ਹੁਣ ਗੁਰਗੱਦੀ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੈ, ਉਹ ਤਾਂ ਓਵਰ ਹੈ ਉਹ ਰੈਕਗਨੀਸ਼ਨ। ਹੁਣ ਜਦੋਂ ਸਤਿਗੁਰੂ ਕਿਸੇ ਦੇ ਰੀਝਦੇ ਨੇ ਅਤੇ ਗੁਰੂ ਸ਼ਹਾਦਤ ਦਿੰਦੇ ਨੇ। ਔਰ ਇਹ ਲਫ਼ਜ਼ ਅੱਜ ਤੱਕ ਵੀ ਉਹ 1995 ਲਗਭਗ 30 ਸਾਲ ਪਹਿਲਾਂ ਗੁਰਦੁਆਰਾ ਡਿਕਸੀ ਟੋਰਾਂਟੋ ਦੀ ਸਟੇਜ ਵਾਲੇ ਮੇਰੇ ਕੰਨਾਂ 'ਚ ਗੂੰਜਦੇ ਨੇ ਕਿ ਕਿਵੇਂ ਸਰਦਾਰ ਜਸਵੰਤ ਸਿੰਘ ਖਾਲੜਾ ਅਰਜ਼ੋਈ ਕਰ ਰਹੇ ਨੇ ਅਕਾਲ ਪੁਰਖ ਅੱਗੇ ਕਿ ਮਹਾਰਾਜ ਸ਼ਹਾਦਤ ਬਖਸ਼ੋ। ਔਰ ਫਿਰ ਭਾਈ ਹਰਦੀਪ ਸਿੰਘ ਨਿੱਜਰ
ਤੁਹਾਡਾ ਸ਼ਹਿਰ ਇਹ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ ਔਰ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਤੋਂ ਕੁਝ ਹਫ਼ਤੇ ਪਹਿਲਾਂ, ਸ਼ਾਇਦ 2-3 ਮਹੀਨੇ ਪਹਿਲਾਂ, ਇਸੇ ਗੁਰਦੁਆਰਾ ਸਾਹਿਬ ਆਉਣ ਦਾ ਸਬੱਬ ਵੀ ਹੋਇਆ। ਜਿਸ ਮੁਹੱਬਤ ਨਾਲ, ਜਿਸ ਪਿਆਰ ਨਾਲ, ਜਿਸ ਆਜ਼ੀਜ਼ੀ ਨਾਲ ਔਰ ਜਿਹੜੇ ਲਫ਼ਜ਼ ਉਹਨਾਂ ਨੇ ਕਹੇ, ਜਿਸ ਅੰਦਾਜ਼ ਦੇ ਵਿੱਚ ਉਹ ਸੰਗਤ 'ਚ ਵਿਚਰਦੇ ਸਨ, ਔਰ ਉਹਨਾਂ ਦੀਆਂ ਬਹੁਤ ਸਾਰੀਆਂ ਸਮਾਲ ਵੀਡੀਓ ਕਲਿੱਪਸ ਜਿਹੜੀਆਂ ਸਾਹਮਣੇ ਆਈਆਂ, ਮੈਨੂੰ ਲੱਗਾ ਵੀ ਕਿਵੇਂ ਉਹਨਾਂ ਨੇ ਹੱਥ ਜੋੜ ਕੇ ਜ਼ਾਰੋ-ਜ਼ਾਰ ਅਕਾਲ ਪੁਰਖ ਦੇ ਅੱਗੇ ਰੋ ਕੇ ਸ਼ਹਾਦਤ ਮੰਗੀ ਹੈ ਕਿ ਗੁਰੂ ਇਹ ਬਖਸ਼ਿਸ਼ ਕਰੇ। ਜੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਆਖਰੀ ਪੁਲਿਸ ਮੁਕਾਬਲਾ ਸੀ, ਤੁਸੀਂ ਕਈ ਵਾਰੀ ਇੱਕ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਘਟਨਾਕ੍ਰਮ ਨੂੰ ਇੱਕ ਤਾਂ ਰੂਹਾਨੀ ਲੈਂਸ ਹੈ, ਅਲਟੀਮੇਟ ਖੇਡ ਤਾਂ ਅਕਾਲ ਪੁਰਖ ਦੀ ਹੈ, ਫੈਸਲੇ ਅਕਾਲ ਪੁਰਖ ਦੀ ਦਰਗਾਹ 'ਚ ਹੁੰਦੇ ਨੇ, ਪਰ ਜੇ ਤੁਸੀਂ ਇਤਿਹਾਸ ਦੇ ਨਾਲ ਵੀ ਉਸ ਨੂੰ ਜੋੜ ਕੇ ਦੇਖੋਗੇ, ਸਰਦਾਰ ਜਸਵੰਤ ਸਿੰਘ ਖਾਲੜਾ ਨੇ, ਔਰ ਕਿਉਂਕਿ ਉਹਨਾਂ ਦੀ ਸ਼ਹਾਦਤ ਦੇ 30 ਵਰ੍ਹੇ ਇਸ ਸਾਲ ਪੂਰੇ ਹੋ ਰਹੇ ਨੇ, 6 ਸਤੰਬਰ ਨੂੰ ਉਹਨਾਂ ਦੀ ਯਾਦ ਨੂੰ ਲੈ ਕੇ ਥਾਈਂ ਸੈਮੀਨਾਰ ਸਮਾਗਮ ਹੋ ਰਹੇ ਨੇ। ਉਹਨਾਂ ਦੀ ਬੇਟੀ ਜਦੋਂ ਸਟਾਕਟਨ ਗੁਰਦੁਆਰਾ ਸਾਹਿਬ ਐਡਰੈਸ ਕਰ ਰਹੀ ਸੀ ਤਾਂ ਉਸਨੇ ਕਿਹਾ ਕਿ ਮੇਰੇ ਪਿਤਾ ਜੀ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਇਹ ਬਹੁਤ ਵੱਡੀ ਗੱਲ ਹੈ, ਪਰ ਗੱਲ ਇਸ ਤੋਂ ਵੀ ਇੱਕ ਸਟੈਪ ਅੱਗੇ ਹੈ। 1992 ਤੋਂ ਜਦੋਂ ਬੁੱਚੜ ਬੇਅੰਤਾ KP ਗਿੱਲ ਦੀ ਕਾਤਲ ਜੋੜੀ ਪਾਵਰ 'ਚ ਆਉਂਦੀ ਹੈ, ਫਰਵਰੀ 1992 ਦੀਆਂ ਚੋਣਾਂ ਤੋਂ ਬਾਅਦ, ਅਤੇ ਇਹ ਫਿਗਰ ਜਸਟਿਸ ਅਜੀਤ ਸਿੰਘ ਬੈਂਸ, ਜਿਹੜੀ ਪਹਿਲੀ ਹਿਊਮਨ ਰਾਈਟਸ ਦੀ ਆਰਗੇਨਾਈਜੇਸ਼ਨ ਪੰਜਾਬ 'ਚ ਫਾਊਂਡ ਹੋਈ ਸੀ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਉਹਨਾਂ ਦੇ ਨੇ ਕਿ 92 ਤੋਂ 95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। ਹੁਣ ਅੰਦਾਜ਼ਾ ਲਾਓ ਕਿ ਵੀ ਜੇ ਰਹਿੰਦੇ 2-2.5 ਸਾਲ ਵੀ ਬੁੱਚੜ ਬੇਅੰਤੇ ਨੂੰ ਮਿਲਦੇ ਤੇ ਇੰਨਾ ਹੀ ਨੰਬਰ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ। ਉਹ 50,000 ਚੋਂ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਸੀ, ਸਿਰਫ ਨੌਜਵਾਨ ਹੀ ਨਹੀਂ। ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਦੁਰਗਿਆਣਾ ਮੰਦਰ ਸ਼ਮਸ਼ਾਨ ਘਾਟ, ਤਰਨਤਾਰਨ ਪੱਟੀ, 3 ਸ਼ਮਸ਼ਾਨ ਘਾਟ ਡਿਸਟ੍ਰਿਕਟ ਅੰਮ੍ਰਿਤਸਰ ਦੇ, ਉਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਲੱਕੜ ਜਿਹੜੀ ਕਿ ਅਲਾਟ ਹੁੰਦੀ ਹੈ, ਜਿਨ੍ਹਾਂ ਨੂੰ ਅਣਪਛਾਤੀ ਕਿਹਾ ਜਾਂਦਾ ਹੈ ਮਿਊਨਿਸਪਲ ਕਮੇਟੀ ਵੱਲੋਂ, ਉਸ 'ਤੇ ਬੇਸਡ, ਅਤੇ ਉਸ ਦੇ ਵਿੱਚ ਉਹਨਾਂ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਜੀ ਵੀ ਅਣਪਛਾਤੀ ਲਾਸ਼ ਸੀ। ਸਰਦਾਰ ਪਰਮਜੀਤ ਸਿੰਘ ਪੰਜਵੜ ਜਿਹੜੇ ਸਾਡੇ ਵੱਡੇ ਯੋਧੇ ਹੋਏ, ਔਰ ਜਿਨ੍ਹਾਂ ਨੂੰ ਜਦੋਂ ਅਸੀਂ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਗੱਲ ਕਰਦੇ ਅਤੇ 6 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਹੈ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ UK ਦੇ ਬਰਮਿੰਘਮ ਸ਼ਹਿਰ 'ਚ ਕੈਮੀਕਲ ਵੈਪਨਸ ਰਾਹੀਂ ਸ਼ਹੀਦ ਕੀਤਾ ਜਾਂਦਾ ਹੈ। ਅਤੇ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਬਿਲਕੁਲ ਬਲੈਟੈਂਟਲੀ, ਜਿਹੜੀ ਗੱਲ 3 ਮਹੀਨੇ ਬਾਅਦ ਐਗਜ਼ੈਕਟਲੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕਹੀ ਕਿ ਕਿਵੇਂ ਇੰਡੀਅਨ ਗੌਰਮੈਂਟ, ਜੇ ਇਸ ਦੇ ਫਿਰ 6 ਹਾਇਰ ਆਫੀਸ਼ੀਅਲ, ਜਿਨ੍ਹਾਂ ਦੇ ਵਿੱਚ ਇੰਡੀਆ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਕੈਨੇਡਾ 'ਚੋਂ ਬਾਹਰ ਕੱਢਿਆ ਜਾਂਦਾ ਹੈ। ਡਾਇਰੈਕਟਲੀ ਉਹ ਜ਼ਿੰਮੇਵਾਰ ਹੈ ਇੰਡੀਅਨ ਸਟੇਟ। ਪਰ ਇਸ ਸਾਰੇ ਦੇ ਨਾਲ ਅਸੀਂ ਇਸ ਪਾਰਟ ਨੂੰ ਜੇ ਜੋੜ ਕੇ ਦੇਖੀਏ ਕਿ ਕਿਵੇਂ ਉਹਨਾਂ ਅਣਪਛਾਤੀਆਂ ਲਾਸ਼ਾਂ, ਜਿਹਦੀ 25,000 ਦੀ ਗੱਲ ਹੁੰਦੀ ਹੈ, ਉਹ ਅਖੀਰਲੀ ਅਣਪਛਾਤੀ ਲਾਸ਼ ਬਣਦੇ ਨੇ। ਬਹੁਤ ਜਲਦੀ ਬੁੱਚੜ ਜਿਹੜਾ ਬੇਅੰਤਾ, ਉਹ 31 ਅਗਸਤ 1995 ਨੂੰ ਉਸ ਦਾ ਐਂਡ ਹੋ ਚੁੱਕਾ ਸੀ, ਲਗਭਗ 7 ਦਿਨ ਪਹਿਲਾਂ ਜਸਵੰਤ ਸਿੰਘ ਖਾਲੜਿਆਂ ਨੂੰ ਚੁੱਕਣ ਤੋਂ। ਔਰ ਫਿਰ KP ਗਿੱਲ ਵੀ ਡਿਸਗ੍ਰੇਸ ਹੋ ਕੇ ਨਿਕਲਦਾ ਹੈ। ਪਰ ਪੰਜਾਬ ਦੇ ਅੰਦਰ ਇਸ ਵੱਡੀ ਸ਼ਹਾਦਤ ਜਿਹੜੀ ਗੁਰੂ ਦੀ ਬਖਸ਼ਿਸ਼ ਨਾਲ ਮਿਲੀ, ਝੂਠੇ ਪੁਲਿਸ ਮੁਕਾਬਲਿਆਂ ਦਾ ਐਂਡ ਹੁੰਦੇ। ਹੁਣ ਜਿਸ ਅਲੋਕਾਰ ਯੂਨੀਕ ਸ਼ਹੀਦ ਨੂੰ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਦੇ ਫਰਜ਼ੰਦ ਬਲਰਾਜ ਸਿੰਘ ਨਿੱਜਰ ਸਾਡੇ 'ਚ ਬੈਠੇ ਨੇ। ਮੈਂ ਸਮਝਦਾ ਵੀ ਇਹ ਜਦੋਂ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਡਾਇਰੈਕਟ ਲੈਗੇਸੀ ਦੀ ਵੀ ਗੱਲ ਕਰਦੇ ਹਾਂ, ਬਹੁਤ ਵਾਰ ਰਿਸਰਚ ਦੇ ਅੱਡ-ਅੱਡ ਵਿਸ਼ੇ ਸਾਡੇ ਵੀਰ ਭੈਣਾਂ ਚੁਣਦੇ ਨੇ। ਮੈਂ ਦੇਖਦਾ ਵੀ ਪੰਜਾਬ ਦੀ ਜਿਸ ਬੈਲਟ 'ਚੋਂ 18ਵੀਂ ਸਦੀ ਦੇ ਵਿੱਚ ਸਾਡੇ ਸ਼ਹੀਦ ਨਿਕਲੇ, ਸਾਡੇ ਯੋਧੇ ਨਿਕਲੇ, ਜਾਂ ਅੰਗਰੇਜ਼ੀ ਪੀਰੀਅਡ ਦੇ ਵਿੱਚ ਉਹ ਗਦਰੀ ਬਾਬਿਆਂ ਦੀ ਲਹਿਰ ਹੋਏ,
ਜਾਂ ਬਾਅਦ ਦੇ ਵਿੱਚ ਅਕਾਲੀ ਲਹਿਰ ਜਾਂ ਬੱਬਰ ਅਕਾਲੀ ਲਹਿਰ ਹੋਏ, ਜੇ ਅੱਜ ਦੀ ਤੁਸੀਂ ਖਾਲਿਸਤਾਨੀ ਸਟਰਗਲ ਦੇ ਇਹਨਾਂ 4 ਦਹਾਈਆਂ ਦੇ ਯੋਧਿਆਂ ਨੂੰ ਵੀ ਦੇਖੋਗੇ ਤਾਂ ਬਹੁਤ ਸਾਰੀਆਂ ਉਹੀ ਬੈਲਟਸ ਨੇ, ਉਹੀ ਕੰਟੀਨਿਊਟੀ ਹੈ, ਉਹੀ ਭਾਈ ਮਹਤਾਬ ਸਿੰਘ ਮੀਰਾਂ ਕੋਟੀਏ, ਉਹਨਾਂ ਦੇ ਪਰਿਵਾਰਾਂ 'ਚੋਂ ਹੀ ਜਥੇਦਾਰ ਸੁਬੇਗ ਸਿੰਘ ਨਿਕਲਦੇ ਨੇ। ਇਵੇਂ ਹੀ ਮੈਂ ਸਮਝਦਾ ਵੀ ਇਹ ਜਿਹੜੀ ਲੈਗੇਸੀ ਹੈ ਸ਼ਹੀਦਾਂ ਦੀ, ਇੱਕ ਤਾਂ ਕੌਮੀ ਖਜ਼ਾਨਾ ਹੈ, ਭਾਈ ਹਰਦੀਪ ਸਿੰਘ ਨਿੱਜਰ ਖਾਲਸਾ ਪੰਥ ਦੇ ਸ਼ਹੀਦ ਨੇ, ਲੇਕਿਨ ਜਿਹੜੇ ਡਾਇਰੈਕਟ ਫੈਮਲੀਜ਼ ਨੇ ਉਹਨਾਂ ਦੇ ਉੱਤੇ ਵੀ ਇਹ ਫਖਰ, ਬੇਸ਼ੱਕ ਜ਼ਿੰਮੇਵਾਰੀਆਂ ਪਰਿਵਾਰਾਂ ਦੇ ਲਈ ਅੱਗੋਂ ਜ਼ਿੰਦਗੀ ਨੂੰ ਖੜੇ ਕਰਨਾ ਆਪਣੇ ਪੈਰਾਂ 'ਤੇ ਸੌਖਾ ਨਹੀਂ ਹੁੰਦਾ, ਪਰ ਮੈਂ ਸਮਝਦਾ ਕਿ ਇਹ ਖੁਸ਼ਕਿਸਮਤੀ ਹੈ ਕਿ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਰੀਝ ਸ਼ਹਾਦਤ ਦੀ ਅਕਾਲ ਪੁਰਖ ਨੇ ਪੂਰੀ ਕੀਤੀ, ਉੱਥੇ ਜਿਸ ਕਾਜ਼ ਲਈ ਉਹ ਸ਼ਹੀਦੀ ਉਹਨਾਂ ਨੇ ਦਿੱਤੀ, ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ, ਇਹ ਕੋਈ ਸੈਲਫ ਵਿਲਡ ਡੈਥ ਦੀ ਕਾਮਨਾ ਨਹੀਂ ਹੈ। ਇਸ ਗੱਲ ਦਾ ਵੀ ਧਿਆਨ ਰਹੇ ਕਿ ਸ਼ਹੀਦ ਇਸ ਕਾਜ਼ ਦੇ ਲਈ ਪਾਤਸ਼ਾਹੀ ਦਾਵਾ ਚਾਹੇ ਜੋਏ, ਕਲੇਮ ਸੋਵਰਨਿਟੀ ਦਾ ਹੈ, ਸ਼ਹੀਦ ਰੂਹ ਬੇਕਰਾਰ ਹੁੰਦੀ ਹੈ, ਉਹ ਆਪਣੇ ਆਪ ਦੇ ਵਿੱਚ ਇੰਪੇਸ਼ੈਂਟ ਹੁੰਦੀ ਹੈ ਕਿ ਜਿਸ ਕਾਜ਼ ਦੇ ਲਈ ਇੰਨੀਆਂ ਕੁਰਬਾਨੀਆਂ ਪਹਿਲਾਂ ਹੋਈਆਂ ਨੇ, ਉਹ ਕਾਜ਼ ਕਦੋਂ ਜਿਹੜਾ ਸੰਪੂਰਨਤਾ ਵੱਲ ਜਾਏ। ਅਤੇ ਮੈਂ ਸਮਝਦਾ ਕਿ ਜੇ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਅੰਤ ਕੀਤਾ ਸੀ, ਅਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਲਗਭਗ 2 ਵਰ੍ਹੇ ਪਹਿਲਾਂ ਸ਼ਹਾਦਤ ਨੇ ਉਹ ਕ੍ਰਿਸ਼ਮਾ ਕਰਕੇ ਦਿਖਾਇਆ। ਬਹੁਤ ਵਾਰ ਮਿਰੈਕਲ ਲਫ਼ਜ਼, ਕਰਾਮਾਤ, ਕ੍ਰਿਸ਼ਮਾ ਇਹ ਨਹੀਂ ਹੈ ਕਿ ਟੋਕਰੀ ਥੱਲੇ ਤੁਸੀਂ ਕਬੂਤਰ ਰੱਖਿਆ, ਦੂਸਰੀ ਟੋਕਰੀ ਚੁੱਕੀ, ਥੱਲੋਂ ਜਿਹੜਾ ਉਹ ਬਾਜ ਨਿਕਲ ਆਇਆ, ਇਵੇਂ ਨਹੀਂ। ਇਹ ਕ੍ਰਿਸ਼ਮੇ ਹੁੰਦੇ ਨੇ ਇਤਿਹਾਸ ਦੇ। ਤੁਸੀਂ 18 ਜੂਨ 2023 ਤੋਂ ਪਹਿਲਾਂ ਦਾ ਸਿਨੇਰੀਓ ਦੇਖੋ, ਔਰ ਇਹਨਾਂ 2 ਸਾਲਾਂ ਦੇ ਵਿੱਚ ਖਾਲਿਸਤਾਨ ਮੂਵਮੈਂਟ ਕਿਸ ਲੈਵਲ ਦੇ ਉੱਤੇ ਇੰਟਰਨੈਸ਼ਨਲ ਰਡਾਰ ਸਕਰੀਨ 'ਤੇ, ਕਿਸ ਲੈਵਲ ਦੇ ਉੱਤੇ ਇੰਡੀਆ ਜਿਹੜਾ ਕਿ ਆਪਣਾ ਸੌਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਤੁਸੀਂ ਕਦੇ ਇਹਨਾਂ ਦਾ ਨੈਰੇਟਿਵ ਦੇਖੋ, ਬਿਰਤਾਂਤ ਦੀ ਗੱਲ ਚੱਲ ਰਹੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸੀਨ ਦੇ ਉੱਤੇ ਉੱਭਰਦੇ ਨੇ, 1977 ਦੇ ਵਿੱਚ ਦਮਦਮੀ ਟਕਸਾਲ ਦੀ ਮੁੱਖ ਸੇਵਾ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੂੰ ਮਿਲਦੀ ਹੈ। ਨੈਰੇਟਿਵ ਚੱਲ ਰਿਹਾ ਸੀ ਸਿੱਖੀ ਦਾ। 1978 13 ਅਪ੍ਰੈਲ ਨੂੰ ਜਦੋਂ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘ ਗੁਰੂ ਡੰਮ ਨੂੰ ਚੈਲੰਜ ਕਰਦੇ ਨੇ, ਨੈਰੇਟਿਵ ਸਾਡਾ ਕਲੀਅਰ ਸੀ। ਲੇਕਿਨ 1977 ਤੋਂ 1984 ਤੱਕ ਤੁਸੀਂ ਇੰਡੀਅਨ ਮੀਡੀਆ, ਉਹ ਇਲੈਕਟ੍ਰੋਨਿਕ ਉਦੋਂ ਬਹੁਤ ਜ਼ਿਆਦਾ ਨਹੀਂ ਸੀ, ਪ੍ਰਿੰਟ ਮੀਡੀਆ ਸੀ ਜਾਂ ਦੂਰਦਰਸ਼ਨ ਦੇ ਨਾਂ ਥੱਲੇ ਇਹਨਾਂ ਦਾ ਝੂਠ ਦਾ ਪ੍ਰੋਪੇਗੈਂਡਾ ਸੀ। ਇਹ ਜਿਹੜੇ ਲਫ਼ਜ਼ ਘੜੇ ਗਏ, ਇਸ ਤੋਂ ਪਹਿਲਾਂ ਸ਼ਾਇਦ ਹਿੰਦੀ ਲਿਟਰੇਚਰ 'ਚ ਲਫ਼ਜ਼ ਨਹੀਂ ਸਨ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਔਰ ਇਹਨਾਂ ਲਫ਼ਜ਼ਾਂ 'ਚ ਕਿਵੇਂ ਸਿੱਖਾਂ ਨੂੰ ਫਿੱਟ ਕੀਤਾ ਗਿਆ, ਕਿਵੇਂ ਉਹ ਸਾਰਾ ਨੈਰੇਟਿਵ ਫਿਰ ਉੱਥੋਂ ਤੱਕ ਮਹਿਦੂਦ ਨਹੀਂ ਰਿਹਾ ਹੈ। ਜੂਨ 84 ਤੋਂ ਬਾਅਦ ਉਹਨਾਂ ਨੂੰ ਪਤਾ ਸੀ ਕਿ ਬਾਹਰ ਔਰ ਖ਼ਾਸ ਤੌਰ 'ਤੇ ਕੈਨੇਡਾ, ਜਿਸ ਦੇ ਵਿੱਚ ਸਿੱਖਾਂ ਦੀ ਪਰਸੈਂਟੇਜ ਵਾਈਜ਼ ਪ੍ਰੈਜ਼ੈਂਸ ਵੀ ਰਹੀ ਹੈ, ਲੈਗੇਸੀ ਹਿਸਟਰੀ ਵੀ ਹੈ, ਇੱਥੋਂ ਹੀ ਗਦਰੀ ਬਾਬੇ ਗਏ, ਇੱਥੋਂ ਹੀ ਸ਼ਹਾਦਤ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਚੈਲੰਜ ਦੀ ਗੱਲ ਭਾਰਤ ਦੇ ਨਕਸ਼ੇ ਤੋਂ ਬਾਹਰ ਜੇ ਕਿਸੇ ਧਰਤੀ ਤੋਂ ਹੋਈ, ਔਰ ਗਦਰ ਮੂਵਮੈਂਟ ਸਿਰਫ ਕੈਨੇਡਾ ਜਾਂ ਅਮਰੀਕਾ ਤੱਕ ਮਹਿਦੂਦ ਨਹੀਂ ਸੀ, ਲਗਭਗ 18 ਮੁਲਕਾਂ ਦੇ ਅੰਦਰ। ਪਿਛਲੇ ਕੱਲ੍ਹ ਹੀ ਸ਼ੰਘਾਈ ਦੀ ਗੱਲ ਹੋ ਰਹੀ ਸੀ, ਸ਼ੰਘਾਈ ਤੱਕ ਉੱਥੋਂ ਵੀ ਯੋਧੇ ਆਏ। ਉਹਦੀ ਫੇਲਿਅਰ ਕੀ ਹੋਈ ਹੈ ਵੱਖਰੇ ਕਾਰਨ ਨੇ, ਲੇਕਿਨ ਇੰਡੀਅਨ ਗੌਰਮੈਂਟ ਇਸ ਪੋਟੈਂਸ਼ੀਅਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ ਕਿ ਕੈਨੇਡਾ ਦੇ ਵਿੱਚ ਕੀ ਪੋਟੈਂਸ਼ੀਅਲ ਹੈ ਔਰ ਕਿਵੇਂ ਇਹਨਾਂ ਦੇ ਇਨਫਿਲਟ੍ਰੇਸ਼ਨ ਸਿਸਟਮ ਦੇ ਵਿੱਚ ਸੀ। ਜਿਹੜੇ ਤੁਹਾਡੇ 'ਚੋਂ ਪੜ੍ਹਨ ਦਾ ਸ਼ੌਕ ਰੱਖਦੇ ਨੇ, ਮੈਂ ਜ਼ਰੂਰ ਰਿਕਮੈਂਡ ਕਰਾਂਗਾ ਕਿ ਉਹਨਾਂ ਜ਼ਮਾਨਿਆਂ 'ਚ ਅਰਲੀ 80s 'ਚ ਗਲੋਬ ਐਂਡ ਮੇਲ ਅਤੇ ਟੋਰਾਂਟੋ ਸਟਾਰ, ਉਹਨਾਂ ਦੇ 2 ਐਕਸਪੀਰੀਅੰਸਡ ਕੋਰਸਪੋਂਡੈਂਟਸ ਨੇ ਕਿਤਾਬ ਲਿਖੀ, ਸੌਫਟ ਟਾਰਗੇਟ। ਏਜੰਸੀਆਂ ਦੀ ਜ਼ਬਾਨ 'ਚ ਸੌਫਟ ਟਾਰਗੇਟ ਉਹ ਹੁੰਦਾ ਹੈ ਜਿਹਨੂੰ ਤੁਸੀਂ, ਇੱਕ ਹਾਰਡ ਟਾਰਗੇਟ ਹੈ, ਤੁਹਾਨੂੰ ਪਤਾ ਹੈ ਉੱਥੇ ਸਿਕਿਉਰਿਟੀ ਹੈ, ਬੰਕਰ ਬਣੇ ਹੋਏ ਨੇ, ਬਾਹਰ ਵੀ ਸਿਕਿਉਰਿਟੀ ਵਾਲੇ ਹੋਣਗੇ, ਅੰਦਰ ਵੀ ਹੋਣਗੇ। ਸੌਫਟ ਟਾਰਗੇਟ ਹੈ ਜਿਵੇਂ ਇੰਡੀਅਨ ਸਟੇਟ ਨੇ 20 ਮਾਰਚ 2000 ਨੂੰ 35 ਸਿੱਖਾਂ ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਘਰਾਂ 'ਚੋਂ ਕੱਢ ਕੇ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਖੜਾ ਕਰਕੇ ਐਲ ਕੈਪੀਨੋ ਸਟਾਈਲ ਗੈਂਗਸਟਰ ਦੇ
ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ। ਇਹ ਸੌਫਟ ਟਾਰਗੇਟ ਸਨ ਉਦੋਂ ਸਿੱਖ, ਕਿਉਂਕਿ ਇਹ ਉਹੀ ਦਿਨ ਸੀ ਜਿਸ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਨੇ ਭਾਰਤ ਦੀ ਧਰਤੀ 'ਤੇ ਪੈਰ ਰੱਖਿਆ ਸੀ ਔਰ ਕਸ਼ਮੀਰੀਆਂ ਦੀ ਸਟਰਗਲ ਕਾਫੀ ਅੱਗੇ ਜਾ ਚੁੱਕੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹਦੀ ਜਵਾਬਦੇਹੀ ਹੋਏਗੀ ਅਤੇ ਉਹਨਾਂ, ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਈਵਨ ਕਲਿੰਟਨ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ, ਜਿਹਨੇ ਆਪਣੀ ਪਹਿਲੀ ਟਰਮ ਤੋਂ ਬਾਅਦ, ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ, ਅਤੇ ਉਸ ਮਾਈਟੀ ਐਂਡ ਅਲਮਾਈਟੀ ਕਿਤਾਬ ਦਾ ਫੋਰਵਰਡ ਭੂਮਿਕਾ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖੀ ਔਰ ਉਹਦੇ 'ਚ ਉਹਨੇ ਕਿਹਾ ਕਿ ਜਦੋਂ ਮੈਂ ਦਿੱਲੀ ਉਤਰਿਆ ਅਤੇ 35 ਸਿੱਖਾਂ ਨੂੰ ਇਵੇਂ ਮਾਰਿਆ ਗਿਆ ਹਿੰਦੂ ਮਿਲੀਟੈਂਟਸ ਵੱਲੋਂ। ਇਹ ਲਫ਼ਜ਼ ਕਲਿੰਟਨ ਦੀ ਓਰੀਜਨਲ ਜਿਹੜੀ ਛਪਿਆ, ਬਾਅਦ 'ਚ ਇੰਡੀਅਨ ਗੌਰਮੈਂਟ ਨੇ, ਉਹਨਾਂ ਦੇ ਪਬਲਿਸ਼ਰਸ ਨੇ ਪਾਬੰਦੀ ਲਾਈ ਜੇ ਅਸੀਂ ਇਹ ਕਿਤਾਬ ਨਹੀਂ ਛਾਪਣੀ। ਹੁਣ ਜਿਹੜੇ ਐਡੀਸ਼ਨ ਨੇ ਉਹਨਾਂ 'ਚੋਂ ਹਿੰਦੂ ਮਿਲੀਟੈਂਟ ਲਫ਼ਜ਼ ਕੱਢ ਦਿੱਤਾ ਗਿਆ। ਪਰ ਇਹ ਇਸ ਲਈ ਵੀ ਜ਼ਰੂਰੀ ਹੈ ਸਮਝਣਾ ਕਿ ਜਦੋਂ ਸੌਫਟ ਟਾਰਗੇਟ ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ ਦੇ ਰਿਪੋਰਟਰ ਲਿਖਦੇ ਨੇ ਅਤੇ ਉਹ ਲੇਟ 70s ਦੀ ਗੱਲ ਕਰ ਰਹੇ ਨੇ ਕਿ ਪੇਪ ਗੁਰਦੁਆਰਾ ਟੋਰਾਂਟੋ ਦੇ ਵਿੱਚ ਕਿਵੇਂ ਇਨਫਿਲਟਰੇਸ਼ਨ ਹੈ। ਜੂਨ 84 ਤੋਂ ਪਹਿਲਾਂ ਤੱਕ ਭਾਰਤੀ ਏਜੰਸੀਆਂ ਦਾ ਨੈਟਵਰਕ ਸਿੱਖ ਜਥੇਬੰਦੀਆਂ ਤੱਕ, ਸਿੱਖ ਗੁਰਦੁਆਰਿਆਂ ਤੱਕ ਪੂਰੀ ਤਰ੍ਹਾਂ ਕਾਰਗਰ ਢੰਗ ਨਾਲ ਫੈਲ ਚੁੱਕਾ ਸੀ ਔਰ ਕੋਈ ਹੈਰਾਨੀ ਨਹੀਂ, ਇਹਨਾਂ ਜੂਨ ਦੇ ਦਿਨਾਂ 'ਚੋਂ ਅਸੀਂ ਲੰਘ ਰਹੇ ਹਾਂ, ਇਹਨਾਂ ਨੇ ਫੇਰ ਲੰਬਾ ਚੌੜਾ ਰੌਲਾ ਪਾਉਣਾ ਜਿਹੜਾ ਉਸ ਏਅਰ ਇੰਡੀਆ ਦੇ ਉਸ ਕਾਂਡ ਨੂੰ ਲੈ ਕੇ, ਜਿਹੜਾ ਇੰਡੀਅਨ ਏਜੰਸੀਜ਼ ਦਾ ਆਪਣਾ ਕਾਰਾ ਸੀ। ਔਰ ਮੈਂ ਇਹਦੇ 'ਚ ਇਹ ਨਹੀਂ ਸਮਝਦਾ ਕਿ ਭਾਈ ਜਿਹੜੇ ਫਰੰਟ ਨੇਮ ਆਏ ਉਹਨਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਨੇ ਜਾਂ ਉਹ ਕਿਸ ਦੇ ਲਈ ਨੇ। ਉਹ ਵਿਚਾਰੇ ਤਾਂ ਆਪਣੇ ਵੱਲੋਂ ਸਿੱਖੀ ਦੇ ਲਈ ਰਿਵੈਂਜ ਦੇ ਤੌਰ ਦੇ ਉੱਤੇ ਹੀ ਸ਼ਾਇਦ ਕੁਛ ਕਰ ਰਹੇ ਹੋਣ, ਪਰ ਹੁਣ ਇਸ ਗੱਲ ਦੇ ਕਿੰਨੇ ਪੁਖਤਾ ਸਬੂਤ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਏਜੰਸੀਆਂ ਆਪਣੀ ਖੇਡ ਰਹੀਆਂ ਹੁੰਦੀਆਂ। ਉਹ ਐਮੋਸ਼ਨ ਨੂੰ ਵਰਤਦੀਆਂ, ਮਿਸ ਇਨਫੋਰਮੇਸ਼ਨ ਨੂੰ ਵਰਤਦੀਆਂ। ਕਈ ਬੜੇ ਭਲੇ ਲੋਕ ਜਿਹੜਾ ਉਹ ਵਰਤੇ ਜਾਂਦੇ ਨੇ। ਔਰ ਇਹ ਕਹਾਣੀ, ਕਿਉਂਕਿ ਕੈਨੇਡਾ ਦੇ ਵਿੱਚ ਇਹਦੇ ਬਾਵਜੂਦ ਇਸ ਇਕੱਠ ਦੇ ਵਿੱਚ ਸਾਡੇ ਜਥੇਦਾਰ ਪੰਥਕ ਕਮੇਟੀ ਜਿਸ ਦੇ ਸਪੋਕਸਪਰਸਨ ਹੋਣ ਦੀ ਸੇਵਾ ਨਵੰਬਰ 1991 'ਚ ਮੈਨੂੰ ਮਿਲੀ, ਜਥੇਦਾਰ ਸਤਿੰਦਰਪਾਲ ਸਿੰਘ ਬੈਠੇ ਨੇ, ਜਿਹੜੇ ਟੈਸਟੀਮਨੀ ਨੇ। ਕਿਉਂਕਿ ਅੱਜ ਜਦੋਂ ਅਸੀਂ 4 ਦਹਾਕਿਆਂ ਬਾਅਦ ਇਹ ਗੱਲ ਕਰ ਰਹੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ ਯੰਗਸਟਰਸ ਦੀ ਗੱਲ ਵੀਰ ਅਮਨਦੀਪ ਸਿੰਘ ਨੇ ਵੀ ਕੀਤੀ ਹੈ, ਉਸ ਤੋਂ ਪਹਿਲਾਂ ਵੀ ਗੱਲ ਸਾਹਮਣੇ ਆਈ ਹੈ ਕਿ ਭਾਈ ਸਾਨੂੰ ਕਿਵੇਂ ਜਿਹੜੇ ਬੈਟਾਨ ਹੈ ਉਹ ਅਗਲੀ ਜਨਰੇਸ਼ਨ ਨੂੰ ਹੈਂਡਲ ਕਰਨਾ ਹੋਏਗਾ। ਪਰ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਸਾਡੀ ਪ੍ਰੈਜ਼ੈਂਟ ਜਨਰੇਸ਼ਨ ਹੈ ਯੰਗਸਟਰਸ ਦੀ, ਉਹ ਵੀ ਇਸ ਗੱਲ ਨੂੰ ਸਮਝੇ ਕਿ ਜਿਸ ਮੁਕਾਮ ਤੱਕ ਅੱਜ ਸਟਰਗਲ ਆਈ ਹੈ ਉਸ ਦੇ ਵਿੱਚ ਸਾਡੀਆਂ ਸਟਰੈਂਥਸ ਕੀ ਸੀ, ਸਾਡੀਆਂ ਵੀਕਨੈਸਿਸ ਕੀ ਸੀ, ਸਾਡੇ ਸ਼ਹੀਦਾਂ ਦਾ ਡੁੱਲਿਆ ਖੂਨ। ਔਰ ਜਿਹੜੇ ਬਜ਼ੁਰਗ ਜਾਂ ਮਿਡਲ ਏਜ ਉਮਰ ਤੋਂ ਬਿਯੋਂਡ ਨੇ, ਉਹਨਾਂ ਨੂੰ ਉਹ ਪਲ ਇਮੈਜਿਨ ਕਰ ਸਕਦੇ ਨੇ ਕਿ ਜਦੋਂ ਜੂਨ 84 ਦਾ ਘੱਲੂਕਾਰਾ ਵਰਤਾਇਆ ਜਾਂਦਾ, ਉਸ ਤੋਂ ਬਾਅਦ ਕੌਮ ਦਾ ਕੀ ਹਾਲ ਸੀ। ਬੇਬਸੀ, ਰੁਦਨ, ਵੈਰਾਗ, ਰੋ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਬੋਲਡ ਫਰੋਮ ਦਾ ਬਲੂ, ਅਸਮਾਨ 'ਚੋਂ ਆ ਕੇ ਜਿਵੇਂ ਕੋਈ ਗੋਲਾ ਸਿਰ 'ਤੇ ਡਿੱਗਿਆ ਹੋਏ ਕਿ ਸਾਡੇ ਨਾਲ ਇਵੇਂ ਵਾਪਰਿਆ, ਸਾਡੇ ਹਰਮੰਦਰ ਨਾਲ। ਕਿੰਨਿਆਂ ਕੁ ਨੂੰ ਅਹਿਸਾਸ ਸੀ ਜੇ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ ਨੂੰ ਰਾਵੀ ਪਾਰ ਬੈਠਿਆਂ ਨਜ਼ਮ ਲਿਖੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸਾਡੀ ਕੌਮ ਤਾਂ ਅਣਭੋਲ, ਕੋਈ 9 ਮਾਸ ਦਾ ਰਿਸ਼ਤਾ, ਕੋਈ ਭਰਾ ਦਾ ਰਿਸ਼ਤਾ, ਕੋਈ ਖੜਗਧਾਰੀ ਬਾਂਹ, ਜੋ ਨੈਰੇਟਿਵ ਉਹਨਾਂ ਨੇ ਸਿਰਜਿਆ ਹੋਇਆ ਸੀ, ਸਾਡਾ ਇੱਕ ਵੱਡਾ ਤਬਕਾ ਉਸੇ ਨੈਰੇਟਿਵ ਨੂੰ ਹੀ ਜਿਹੜਾ ਉਹ ਅੱਗੇ ਤੋਰ ਰਿਹਾ ਸੀ। ਪਰ ਉਸ ਬੋਲਡ ਫਰੋਮ ਦਾ ਬਲੂ ਦੇ ਬਾਵਜੂਦ ਉਹ ਐਸ਼ਿਜ਼ ਬਣਾ ਦਿੱਤੇ ਗਏ, ਉਹ ਖੰਡਰਾਤ ਬਣਾ ਦਿੱਤੇ ਗਏ। ਅਕਾਲ ਤਖਤ ਦੇ ਰੂਬਰੂ ਵੀ ਜਦੋਂ ਪੰਥ ਜੁੜਿਆ 26 ਜਨਵਰੀ 1986 ਦਾ ਸਰਬੱਤ ਖਾਲਸਾ, ਜਿਸ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ 5 ਮੈਂਬਰੀ ਪੰਥਕ ਕਮੇਟੀ ਬਣਾਈ ਔਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ। ਔਰ 84 ਤੋਂ 94 95 ਤੱਕ ਸਾਡਾ ਦੌਰ, ਜਿਹੜਾ ਦੁਸ਼ਮਣ ਜਿਸ ਨੈਰੇਟਿਵ ਨਾਲ ਉਹਨੂੰ ਕਾਲਾ ਦੌਰ ਕਹਿਣਾ ਚਾਹੁੰਦਾ, ਇਹ ਸਾਡਾ ਸੁਨਹਿਰੀ ਦੌਰ ਹੈ। ਔਰ ਅੱਜ ਜਦੋਂ ਅਸੀਂ ਬੇਸ਼ੱਕ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰੀਏ, ਖਾਲਿਸਤਾਨ ਰੈਫਰੈਂਡਮ ਦੇ ਵੈਪਨ ਰਾਹੀਂ ਉਸ ਦੀ ਗੱਲ ਕਰੀਏ, ਕਦੇ ਨਾ ਭੁੱਲੀਏ ਕਿ ਭਾਈ ਇਸ ਦਹਾਕੇ ਦੇ ਵਿੱਚ ਸਾਨੂੰ ਹਮੇਸ਼ਾ ਫਖਰ ਰਹਿਣਾ ਚਾਹੀਦਾ ਹੈ ਸ਼ਹੀਦ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ ਦੇ ਉੱਤੇ,
ਜਿਨ੍ਹਾਂ ਨੇ ਇੰਡੀਅਨ ਸਟੇਟ ਦੇ ਨੈਰੇਟਿਵ ਨੂੰ ਹੀ ਨਹੀਂ ਤੋੜਿਆ। 10 ਸਾਲ ਪੰਜਾਬ ਦੇ ਅੰਦਰ ਖਾਲਸੇ ਦੀ ਹਕੂਮਤ ਹੀ ਰਹੀ। ਇੰਡੀਅਨ ਏਜੰਸੀਜ਼ ਇਸ ਕਦਰ ਪਰੇਸ਼ਾਨ ਸਨ। ਬੇਸ਼ੱਕ ਉਹਨਾਂ ਨੇ 1985 'ਚ ਏਅਰ ਇੰਡੀਆ ਦਾ ਇਹ ਡਿਜ਼ਾਸਟਰ ਕਰਵਾ ਕੇ ਸਾਡੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ ਸੀ, ਲੇਕਿਨ ਇਹਦੇ ਬਾਵਜੂਦ ਡਿਫਾਇੰਸ ਜਾਰੀ ਰਹੀ, ਰਿਬੈਲੀਅਨ ਜਾਰੀ ਰਿਹਾ ਔਰ ਉਸ ਧਰਤੀ ਦੇ ਉੱਤੇ ਇਹ ਮੈਸੇਜ ਗਿਆ ਕਿ ਇਹ ਸਾਡੀ ਖਾਲਸੇ ਦੀ ਧਰਤੀ ਹੈ, ਇੱਥੇ ਦੇ ਪਾਤਸ਼ਾਹ ਖਾਲਸੇ ਨੇ। ਔਰ ਇਹ ਮੈਸੇਜ ਜਿਵੇਂ ਜਦੋਂ ਅਸੀਂ ਇਤਿਹਾਸ 18ਵੀਂ ਸਦੀ ਵੱਲ ਨਜ਼ਰ ਮਾਰਦੇ ਹਾਂ, 1708 ਤੋਂ 1716 ਤੱਕ ਦਾ ਪੀਰੀਅਡ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਸਿੱਖ ਰਾਜ 1710 ਦੇ ਵਿੱਚ ਸਥਾਪਿਤ ਕਰਦੇ ਨੇ। ਬੇਸ਼ੱਕ ਥੋੜ੍ਹ ਚਿਰਾ ਰਾਜ ਸੀ ਔਰ ਇਹ ਗੱਲ ਅੰਗਰੇਜ਼ ਹਿਸਟੋਰੀਅਨਸ ਨੇ ਕਹੀ ਕਿ ਬੇਸ਼ੱਕ ਥੋੜ੍ਹ ਚਿਰਾ ਪਾਰਟ ਸੀ, ਲੇਕਿਨ ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਮੇਡ ਦਾ ਸਿੱਖਸ ਟੂ ਸਿਪ from the cup of power and they could never forget that ਕਿ ਵੀ ਇਹ ਅਹਿਸਾਸ ਹੋ ਗਿਆ ਕਿ we can do it, ਕਿ ਅਸੀਂ ਰਾਜ ਇਹ ਮੁਗਲ ਅਜਿੱਤ ਨਹੀਂ ਨੇ, ਅਸੀਂ ਇਹਨਾਂ ਦਾ ਜਿਹੜਾ ਜੜ ਪੁੱਟਣੀ ਹੈ। ਬੰਦਾ ਸਿੰਘ ਬਹਾਦਰ ਦਾ ਪੀਰੀਅਡ ਉਹ ਇੱਕ ਇਸ ਕਿਸਮ ਦਾ ਝਟਕਾ ਸੀ ਮੁਗਲਿਆ ਸਾਮਰਾਜ ਲਈ ਔਰ ਸਿੱਖਾਂ ਲਈ ਹੋਪ ਸੀ। ਔਰ ਉਹਨੇ ਕਿਹਾ ਹਿਸਟੋਰੀਅਨ ਨੇ ਕਿ 1/6 drank from that cup of power, they never forgot that taste। ਬੇਸ਼ੱਕ 15 ਸਾਲ ਸਾਇਲੈਂਸ ਰਹੀ, ਫਿਰ ਮਿਸਲਾਂ ਬਣੀਆਂ, ਫਿਰ ਥਰਡ ਫੈਕਟਰ ਨਾਦਰ ਸ਼ਾਹ 1739 ਦੇ ਵਿੱਚ ਆਉਂਦਾ ਹੈ ਔਰ 1764 ਤੱਕ ਪਹੁੰਚਦੇ ਆ। ਇੰਡਸ ਤੋਂ ਲੈ ਕੇ ਜਮਨਾ ਤੱਕ ਸਿੱਖ ਆਲਮੋਸਟ ਇੱਕ ਫਾਰਮ ਜਾਂ ਦੂਜੇ ਦੇ ਵਿੱਚ ਰਾਜ ਸਥਾਪਿਤ ਕਰ ਲੈਂਦੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਕੋਈ ਅਬਦਾਲੀ ਤੋਂ ਨਹੀਂ ਸੀ ਲਿਆ, ਭੰਗੀ ਸਰਦਾਰਾਂ ਤੋਂ ਲਿਆ ਸੀ, ਜਿਹੜੇ ਲਗਭਗ 3 ਦਹਾਕੇ ਲਾਹੌਰ ਦੇ ਉੱਤੇ ਕਾਬਜ਼ ਸਨ। ਸੋ ਇਵੇਂ ਹੀ ਮੈਂ ਦੇਖਦਾ ਕਿ 1984 ਤੋਂ 1994-95 ਤੱਕ ਦਾ ਪੀਰੀਅਡ ਉਹ ਸੀ ਜਿਹਦੇ 'ਚ ਇੰਡੀਅਨ ਸਟੇਟ ਨੂੰ ਹਿਲਾਇਆ, ਖਾਲਸੇ ਦੀ ਰਿੱਟ ਪੰਜਾਬ ਦੀ ਧਰਤੀ 'ਤੇ ਚੱਲੀ ਔਰ ਡਾਇਸਪੋਰਾ ਸਿੱਖ। ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਫਿਰ ਇਸ ਧਰਤੀ ਤੋਂ ਜਾ ਕੇ ਜਿਨ੍ਹਾਂ ਯੋਧਿਆਂ ਨੇ ਉੱਥੇ ਸ਼ਹੀਦੀ ਪਾਈ, ਉਹਨਾਂ ਦੇ ਵਿੱਚ ਛੋਟੀ ਉਮਰ ਦਾ 14-15 ਸਾਲ ਦਾ ਜਾਂ 15-16 ਸਾਲ ਦਾ ਹਰਜਿੰਦਰ ਸਿੰਘ ਪਾੜਾ ਵਰਗਾ ਨੌਜਵਾਨ ਵੀ ਸੀ। ਕਿਉਂਕਿ ਜਦੋਂ ਅਸੀਂ ਅੱਜ ਆਪਣੇ 2 ਵਰ੍ਹੇ ਪਹਿਲਾਂ ਦੇ ਇਸ ਅਲੋਕਾਰ ਜਿਹੜਾ ਅਕਾਲ ਪੁਰਖ ਦੇ ਉਸ ਹੁਕਮ ਦੇ ਵਿੱਚ ਬੇਸ਼ੱਕ, ਪਰ ਜਿਹੜਾ ਗੇਮ ਚੇਂਜਰ ਬਣਿਆ, ਇਸ ਗੱਲ ਦਾ ਧਿਆਨ ਰਹੇ, ਭਾਈ ਹਰਦੀਪ ਸਿੰਘ ਨਿੱਜਰ ਦਾ ਡੁੱਲਿਆ ਖੂਨ ਖਾਲਿਸਤਾਨ ਦਾ ਨੈਰੇਟਿਵ ਦੁਨੀਆ ਦੇ ਸਾਹਮਣੇ ਲੈ ਆਉਂਦਾ ਔਰ ਇਹ ਗੱਲ ਛੋਟੀ ਨਹੀਂ ਹੈ। 18 ਜੂਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ। 22 ਜੂਨ ਨੂੰ ਨਰਿੰਦਰ ਮੋਦੀ ਔਰ ਬਾਈਡਨ ਉਹਨਾਂ ਦੀ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਸੀ। ਅਸੀਂ ਇੱਕ ਵੱਡੀ ਪ੍ਰੋਟੈਸਟ ਰੈਲੀ ਵਾਈਟ ਹਾਊਸ ਦੇ ਬਾਹਰ ਰੱਖੀ ਸੀ। TV 84 ਦੀ ਟੀਮ ਵੀ ਸਾਡੇ ਨਾਲ ਸੀ, ਉਹਨੂੰ ਅਸੀਂ ਕਵਰ ਕਰ ਰਹੇ ਸੀ। ਜੋ ਹੀ ਅਸੀਂ ਵਾਪਸ ਨਿਊਯਾਰਕ ਦੇ ਲਈ DC ਤੋਂ ਮੁੜੇ, ਮੇਰੇ ਫੋਨ 'ਤੇ ਕਾਲ ਆਈ। ਯੂਜਲੀ ਮੈਂ ਅਨਨੋਨ ਨੰਬਰ ਵਾਲੀ ਕਾਲ ਲੈਂਦਾ ਨਹੀਂ ਹਾਂ, ਪਰ ਮੈਂ ਚੁੱਕ ਲਈ ਔਰ ਉਹ FBI ਡਾਇਰੈਕਟਰ ਜਿਹੜੇ ਉੱਥੋਂ ਦੇ ਸੀ ਉਹਨਾਂ ਦੀ ਕਾਲ ਸੀ, ਕਿਉਂਕਿ ਮੈਂ ਪਲਾਨ ਕਰ ਰਿਹਾ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਰਸਮਾਂ 'ਚ ਸ਼ਮੂਲੀਅਤ ਕਰਨੀ ਹੈ। ਔਰ ਉਸ ਕਾਲ ਕਰਨ ਵਾਲੇ FBI ਦੇ ਡਾਇਰੈਕਟਰ ਦਾ ਕਹਿਣਾ ਸੀ ਕਿ ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਟਰੈਵਲ ਨੇ ਡਿਊਟੀ ਟੂ ਵਾਰ ਨੋਟਿਸ ਜਿਹੜਾ ਲਫ਼ਜ਼ ਤੁਸੀਂ ਕੈਨੇਡਾ 'ਚ ਕਹਿੰਦੇ ਹੋ। ਅਗਲੇ 6 ਮਹੀਨੇ ਮੈਂ ਗਰਾਊਂਡਡ ਹੀ ਸੀ ਔਰ ਇਸ ਕਿਸਮ ਦੀਆਂ ਜਿਹੜੀਆਂ ਕਾਲਾਂ ਨੇ ਅਮਰੀਕਾ 'ਚ ਵੀ ਘੱਟੋ ਘੱਟ 6 ਹੋਰ ਪ੍ਰੋਮੀਨੈਂਟ ਐਕਟਿਵਿਸਟ ਔਰ ਕੈਨੇਡਾ ਦੇ ਹਵਾਲੇ ਨਾਲ ਜਦੋਂ ਅਸੀਂ ਹੁਣ ਬਹੁਤ ਸਾਰੇ ਫੈਕਟ ਦੇਖਦੇ ਹਾਂ। 2 ਦਿਨ ਪਹਿਲਾਂ ਤੁਹਾਡੇ ਗਲੋਬਲ ਟਾਈਮਸ ਦੀ ਨਿਊਜ਼ ਸੀ ਕਿ ਕਿਵੇਂ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਔਰ ਪ੍ਰਮੁੱਖ ਪਾਰਲੀਮੈਂਟੇਰੀਅਨ ਰਹੇ, ਉਹਨਾਂ ਨੂੰ ਕਿਵੇਂ ਇੰਡੀਅਨ ਏਜੰਟ ਫੋਲੋ ਕਰ ਰਿਹਾ ਸੀ ਔਰ ਕਿਵੇਂ ਉਹਨਾਂ ਦੀ ਮਿੰਟ ਬਾਈ ਮਿੰਟ ਡੀਟੇਲ। ਔਰ ਇਹ ਲਗਭਗ ਭਾਈ ਨਿੱਜਰ ਦੀ ਸ਼ਹਾਦਤ ਤੋਂ 6 ਮਹੀਨੇ ਦੇ ਵਿੱਚ ਨਵੰਬਰ-ਦਸੰਬਰ ਦੀ ਗੱਲ ਹੈ। ਔਰ ਇਹ ਵੀ ਸਾਹਮਣੇ ਆਇਆ ਕਿ 1 ਦਰਜਨ ਦੇ ਲਗਭਗ ਕੈਨੇਡਾ ਦੇ ਵਿੱਚ ਉਹ ਐਕਟਿਵਿਸਟ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਹੀ ਨਹੀਂ ਸੀ, ਕਈਆਂ ਨੂੰ ਤਾਂ ਘਰ-ਬਾਰ ਛੱਡ ਕੇ ਅੱਡ ਜਾ ਕੇ ਜਿਹੜਾ ਉਹ ਰਹਿਣਾ ਪਿਆ ਔਰ ਅੱਜ ਵੀ ਉਹ ਸ਼ਾਇਦ ਉਹਨਾਂ ਏਜੰਸੀਆਂ ਦੇ ਉਸੇ ਹੀ ਰਡਾਰ ਸਕਰੀਨ 'ਤੇ ਨੇ। ਹੁਣ ਇਸ ਲੈਵਲ ਦੇ ਉੱਤੇ ਜਿਹੜਾ ਨੇਸ਼ਨ ਉੱਤਰ ਆਇਆ, ਹੁਣ ਉਹ ਲੋਕ ਜਿਨ੍ਹਾਂ ਦਾ ਪ੍ਰੋਪੇਗੈਂਡਾ ਨੈਰੇਟਿਵ ਸੀ ਕਿ ਜੀ ਬਾਹਰ ਖਾਲਿਸਤਾਨ ਸਿੱਖ ਕਿੱਥੇ ਮੰਗਦੇ ਨੇ, ਇਹ ਮੁੱਠੀ ਭਰ ਨੇ, ਇਹਨਾਂ ਨੇ ਦੁਕਾਨਾਂ ਖੋਲ੍ਹੀਆਂ ਹੋਈਆਂ, ਪੈਸੇ ਪੂਸੇ ਇਕੱਠੇ ਕਰਦੇ ਨੇ, ਇਹਨਾਂ ਦਾ ਹੋਰ ਕੋਈ ਪਾਰਟ ਨਹੀਂ ਹੈ। ਅੱਜ ਜਦੋਂ ਅਸੀਂ ਇਸ ਸਾਰੇ ਪੀਰੀਅਡ ਨੂੰ ਦੇਖਦੇ ਹਾਂ
ਪਿਛਲੇ ਲਗਭਗ 2 ਵਰ੍ਹਿਆਂ 'ਚ 2 ਹਾਈ ਲੈਵਲ ਮੀਟਿੰਗਸ ਜਿਹੜੀਆਂ ਕਿ FBI ਦੇ ਸੱਦੇ 'ਤੇ ਉਹਨਾਂ ਦੇ ਹੈੱਡਕੁਆਰਟਰ 'ਚ ਅਸੀਂ ਵਾਸ਼ਿੰਗਟਨ ਅਟੈਂਡ ਕੀਤੀਆਂ। ਹੋਰ ਵੀ ਪ੍ਰੋਮੀਨੈਂਟ ਆਰਗੇਨਾਈਜੇਸ਼ਨਸ ਦੇ ਨੁਮਾਇੰਦੇ ਸਨ। ਇਹ ਗੱਲ ਸਾਹਮਣੇ ਆਈ ਔਰ ਉਸ ਜਿਹੜੀ ਇਹ ਦੋਨੋਂ ਮੀਟਿੰਗਸ ਦੇ ਵਿੱਚ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ, CIA, ਸਟੇਟ ਡਿਪਾਰਟਮੈਂਟ, ਉਹਨਾਂ ਦੇ ਨੁਮਾਇੰਦੇ 30 ਦੇ ਕਰੀਬ ਬੈਠੇ ਸਨ ਔਰ ਜਿਸ ਕੁਆਇਟਨੈਸ ਦੇ ਨਾਲ, ਕਿਉਰੋਸਿਟੀ ਦੇ ਨਾਲ ਉਹਨਾਂ ਨੇ ਸਾਡੇ ਕੇਸ ਨੂੰ ਸੁਣਿਆ। ਇੱਕ ਹਾਰਵਰਡ ਯੂਨੀਵਰਸਿਟੀ ਦੇ ਡਾਕਟਰ, ਉਹਨਾਂ ਨੇ 9 ਮਿੰਟ ਦੀ ਇੱਕ ਵੀਡੀਓ ਬਣਾਈ ਹੋਈ ਸੀ ਕਿ ਖਾਲਿਸਤਾਨ ਦੀ ਸਟਰਗਲ ਕੀ ਹੈ। ਹੁਣ ਉਸ ਤੋਂ ਪਹਿਲਾਂ ਵੀ ਅਸੀਂ ਮਿਲਦੇ ਰਹੇ ਅੱਡ-ਅੱਡ ਮੌਕਿਆਂ 'ਤੇ ਹਿਊਮਨ ਰਾਈਟਸ ਦੀ ਗੱਲ ਕਿ ਜੀ ਸਾਡੇ ਨਾਲ ਇਹ ਹੋ ਰਿਹਾ, ਉਹ ਹੋ ਰਿਹਾ। ਇਸ ਤੋਂ ਬਿਯੋਂਡ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ, ਕਿਉਂਕਿ ਮੈਂ ਇਹ ਸਮਝਦਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਨੇ ਜਿੱਥੇ ਇੰਡੀਆ ਨੂੰ ਐਜ਼ ਏ ਰੋਗ ਸਟੇਟ ਦੁਨੀਆ ਦੇ ਸਾਹਮਣੇ ਬੇਨਕਾਬ ਕੀਤਾ। ਕਿਵੇਂ ਨਿਖਿਲ ਗੁਪਤਾ ਲਗਭਗ 1 ਸਾਲ ਦੇ ਤਰੱਦਦ ਤੋਂ ਬਾਅਦ ਅਮਰੀਕਨ ਏਜੰਸੀਆਂ ਨੇ ਉਸ ਨੂੰ ਚੈੱਕ ਰਿਪਬਲਿਕ ਤੋਂ ਲਿਆਂਦਾ। 3 ਨਵੰਬਰ ਨੂੰ ਉਸ ਦੇ ਉੱਤੇ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸਾਰੇ ਜਿਹੜੀਆਂ ਨੇ ਪੋਜ਼ੀਟਿਵਿਟੀਜ਼ ਨੇ ਔਰ ਇਹ ਗੇਮ ਚੇਂਜਰ ਨੇ। ਔਰ ਇਸ ਗੱਲ ਦੇ ਵੱਲ ਜਿਵੇਂ ਬਾਕੀ ਸਪੀਕਰਸ ਵੱਲੋਂ ਵੀ ਕਿਹਾ ਗਿਆ ਕਿ ਇਹ ਸਾਡੇ ਲਈ ਕਰੂਸ਼ਲ ਮੂਮੈਂਟ ਹੈ, ਜਿਹਨੂੰ ਅਸੀਂ ਮੇਕ ਔਰ ਮਾਰ ਮੂਮੈਂਟ ਕਹਿੰਦੇ। ਔਰ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਅੱਜ ਦੋਵੇਂ ਹੀ ਜਿਹੜੇ ਸਾਡੇ ਨੈਰੇਟਿਵ ਨੇ ਉਹ ਕਾਮਯਾਬ ਨੇ। ਅਸੀਂ ਹਮੇਸ਼ਾ ਕਿਹਾ ਕਿ ਭਾਈ ਇੰਡੀਅਨ ਸਟੇਟ ਅੱਤਵਾਦੀ ਹੈ, ਅੱਜ ਇੰਡੀਆ ਐਜ਼ ਏ ਰੋਗ ਸਟੇਟ। 5 ਆਈਜ਼ ਕੰਟਰੀਜ਼ 1945 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟ ਸੀ, ਜਿਹਦੇ 'ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ 5 ਹੀ ਚੀਫਸ ਦੀ ਮੀਟਿੰਗ ਪਾਲੋ ਆਲਟੋ ਕੈਲੀਫੋਰਨੀਆ 'ਚ ਹੋਈ। ਔਰ ਈਵਨ ਆਸਟ੍ਰੇਲੀਆ, ਜਿੱਥੇ ਸਿੱਖ ਪਾਪੂਲੇਸ਼ਨ ਹੁਣ ਬੜੀ ਤੇਜ਼ੀ ਨਾਲ ਵਧੀ ਹੈ, ਲਗਭਗ 6 ਲੱਖ ਦੇ ਕਰੀਬ ਸਿੱਖ ਨੇ। ਪਿਛਲੇ ਮਹੀਨੇ ਹੀ ਮੈਂ ਵਾਪਸ ਆਇਆ ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਆਲਮੋਸਟ 5 ਵੀਕ ਦਾ ਟ੍ਰਿਪ ਸੀ। ਔਰ ਮੈਂ ਦੇਖ ਸਕਦਾ ਕਿ ਈਵਨ ਆਸਟ੍ਰੇਲੀਆ 'ਚ ਕਿਸ ਕਦਰ ਹਿੰਦੂ ਤਵੀਆਂ ਦੇ ਇੰਟਰਫੀਅਰੈਂਸ ਹੈ। ਉਹਨਾਂ ਦੇ ਸਪਾਈ ਚੀਫ ਨੇ ਕਿਹਾ ਸੀ ਕਿ ਨੈਸਟ ਆਫ ਸਪਾਈਜ਼, ਇੰਡੀਆ ਦੇ ਸਪਾਈਜ਼ ਦਾ ਇੱਕ ਪੂਰਾ ਆਲਣਾ ਇੱਥੇ ਬਣਿਆ ਹੋਇਆ। ਔਰ ਕੈਨੇਡਾ ਦੇ ਵਿੱਚ ਕਿਸ ਲੈਵਲ 'ਤੇ ਇਹਨਾਂ ਦਾ ਇਨਫਲੂਐਂਸ ਹੈ ਅੱਜ ਵੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਜਸਟਿਨ ਟਰੂਡੋ, ਹਮੇਸ਼ਾ ਅਸੀਂ ਸਮਝਦੇ ਹਾਂ ਵੀ ਕੁਛ ਲੋਕਾਂ ਨੂੰ ਸ਼ਾਇਦ ਇਤਿਹਾਸ ਨੇ ਇੱਕ ਚੰਗੇ ਕਿਰਦਾਰ ਲਈ ਰੱਖਿਆ ਹੁੰਦਾ। ਉਹਨਾਂ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਇੰਡੀਆ ਨੂੰ, ਔਰ ਦੁਨੀਆ 'ਚ ਕਿਤੇ ਨਹੀਂ ਹੋਇਆ ਕਿ ਕੋਈ ਦਹਿਸ਼ਤਗਰਦੀ ਨਾਲ ਰਿਲੇਟਿਡ ਈਵੈਂਟ ਨੂੰ ਕਿਸੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਹੋਏ। ਬਿਹਾਈਂਡ ਦਾ ਕਰਟਨ ਹੁੰਦਾ, ਲੇਕਿਨ ਉਸ ਨੇ ਇੰਡੀਆ ਨੂੰ ਉਸ ਲੈਵਲ ਦੇ ਉੱਤੇ ਐਕਸਪੋਜ਼ ਕੀਤਾ। ਇਹ ਅਫਸੋਸ ਹੈ ਕਿ ਜਿਹੜਾ ਨਵਾਂ ਜਿਹੜਾ ਚੇਂਜ ਦੀ ਗੱਲ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਕੰਪਲਸ਼ਨਸ ਵੀ ਨੇ। ਹਾਲਾਂ ਬਹੁਤ ਸਾਰਿਆਂ ਜਿਵੇਂ 5 ਤੁਹਾਡੀਆਂ ਪ੍ਰੋਮੀਨੈਂਟ ਆਰਗੇਨਾਈਜੇਸ਼ਨਸ ਨੇ ਪ੍ਰੈਸ ਕਾਨਫਰੰਸ ਕੀਤੀ, ਮੈਂ ਉਹਨੂੰ ਕਵਰ ਵੀ ਕੀਤਾ, ਡਿਸਕਸ ਵੀ ਕੀਤਾ। ਪਰ ਮੈਂ ਸਮਝਦਾ ਵੀ ਬਹੁਤ ਵਾਰ ਕੁਝ ਚੀਜ਼ਾਂ ਬਿਯੋਂਡ ਕੰਟਰੋਲ ਹੁੰਦੀਆਂ ਨੇ। ਕੈਨੇਡਾ ਹੋਸਟ ਕਰ ਰਿਹਾ ਹੈ G7 ਦੀ ਮੀਟ ਨੂੰ। ਇਹ ਕੈਨੇਡਾ ਦਾ ਆਪਣਾ ਇਨੀਸ਼ੀਏਟਿਵ ਨਹੀਂ ਹੈ। ਜੇ ਹੋਸਟ ਕਰ ਰਿਹਾ ਹੈ ਅਤੇ ਜਿਹੜੇ G7 ਦੇ 7 ਮੈਂਬਰ ਨੇ, ਜਿਨ੍ਹਾਂ ਤੋਂ ਇਲਾਵਾ ਵਰਲਡ ਬੈਂਕ ਜਾਂ ਯੂਨਾਈਟਿਡ ਨੇਸ਼ਨਸ ਜਾਂ ਯੂਰਪੀਅਨ ਯੂਨੀਅਨ, ਇਹ ਐਜ਼ ਏ ਰੈਗੂਲਰ ਵਿਜ਼ਿਟਰ ਇਨਵਾਈਟ ਕੀਤੇ ਜਾਂਦੇ ਨੇ। ਇੰਡੀਆ ਨੂੰ ਵੀ ਪਿਛਲੇ 6 ਸਾਲ ਤੋਂ ਇਨਵਾਈਟ ਕਰ ਰਹੇ ਨੇ। ਮੈਨੂੰ ਲੱਗਦਾ ਕਿ ਇਹ ਇੰਡੀਆ ਨੇ ਥਰੂ ਇਟਲੀ, ਜਰਮਨੀ, ਫਰਾਂਸ ਇਹ ਲੌਬੀ ਕੀਤੀ, ਥਰੂ ਅਮੈਰੀਕਾ ਇਹ ਫਾਈਨਲ ਸਟੇਜ 'ਤੇ ਆਲਮੋਸਟ 10 ਦਿਨ ਪਹਿਲਾਂ ਉਹਨੂੰ ਇਨਵੀਟੇਸ਼ਨ ਮਿਲਦਾ। ਪਰ ਜਿਵੇਂ ਤੁਸੀਂ ਬੜੇ ਚੰਗੇ ਢੰਗ ਨਾਲ ਸਿੱਖ ਫੈਡਰੇਸ਼ਨ, ਵਰਲਡ ਸਿੱਖ ਆਰਗੇਨਾਈਜੇਸ਼ਨ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਕਿਊਬੈਕ ਸਿੱਖ ਕੌਂਸਲ, ਓਨਟਾਰੀਓ ਸਿੱਖ ਗੁਰਦੁਆਰਾ ਕਮੇਟੀ, ਇਸ ਵੇਲੇ ਲੋੜ ਹੈ ਕਿ ਇਸ ਕਿਸਮ ਦੇ ਅਲਾਇੰਸਿਸ ਰਾਹੀਂ ਅਸੀਂ ਉਹਨਾਂ ਦੇ ਨੈਰੇਟਿਵ ਨੂੰ ਵੀ ਭੰਨੀਏ। ਫਰਸਟ੍ਰੇਸ਼ਨ ਦੀ ਕੋਈ ਲੋੜ ਨਹੀਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਵੇਂ ਵੀਰ ਨੇ ਕਿਹਾ ਕਿ 1932 ਤੱਕ ਹਾਲ ਇਹ ਸੀ, ਪ੍ਰੈਜ਼ੀਡੈਂਟ ਰੂਜ਼ਾਵੈਲਟ ਅਮਰੀਕਾ ਗ੍ਰੇਟ ਡਿਪਰੈਸ਼ਨ 'ਚੋਂ ਨਿਕਲਿਆ ਸੀ। 50,000 ਯਹੂਦੀ ਇਕੱਠੇ ਹੋ ਕੇ ਕਹਿੰਦੇ ਨੇ, ਇੱਕ ਉਹਨਾਂ ਦਾ ਡੈਲੀਗੇਸ਼ਨ ਪ੍ਰੈਜ਼ੀਡੈਂਟ ਰੂਜ਼ਾਵੈਲਟ ਨੂੰ ਮਿਲਿਆ ਕਿ ਜੀ ਜਰਮਨ 'ਚ ਇਹ ਹੋ ਰਿਹਾ। ਉਹਨੇ ਕਿਹਾ ਤੁਸੀਂ ਝੂਠ ਬੋਲਦੇ ਹੋ। ਮੇਰੇ ਕੋਲ ਤਾਂ ਇਹ ਰਿਪੋਰਟਾਂ ਨੇ ਕਿ ਜਰਮਨ ਦੇ ਵਿੱਚ ਟ੍ਰੇਨਾਂ ਬੜੇ ਟਾਈਮ ਸਿਰ ਚੱਲਦੀਆਂ ਨੇ, ਬੱਸਾਂ ਬੜੇ ਟਾਈਮ 'ਚ ਚੱਲਦੀਆਂ ਨੇ, ਮਾਰਕੀਟਸ ਭਰੀਆਂ ਹੋਈਆਂ, ਦੇਰ ਇਜ਼ ਪ੍ਰੋਸਪੈਰਿਟੀ ਐਂਡ ਐਵਰੀਥਿੰਗ ਅਰਾਊਂਡ, ਕਿਉਂਕਿ ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ। ਅਤੇ ਅੱਜ ਹਾਲਾਤ ਇਹ ਹੈ, ਪੈਟ ਬੁਕੈਨਨ
ਇਹ ਰਿਪਬਲਿਕਨ ਰਿਬੈਲ ਕੈਂਡੀਡੇਟ ਸੀ। ਉਹਨੇ ਇੱਕ ਵਾਰ ਕਿਹਾ ਸੀ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਇਹ ਬੜੀ ਸਟਰੋਂਗ ਸਟੇਟਮੈਂਟ ਹੈ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ, ਕਿ ਫੈਸਲੇ ਹੀ ਜਿਵੇਂ ਇਜ਼ਰਾਈਲ ਕਰਦਾ ਵੀ US ਕਾਂਗਰਸ ਦੇ ਵਿੱਚ ਕੀ ਹੋਣਾ। ਔਰ 6-8 ਹਫ਼ਤੇ ਦੀਆਂ ਜੇ ਤੁਸੀਂ ਡਿਵੈਲਪਮੈਂਟਸ ਦੇਖੋ, ਕਿਉਂਕਿ ਸਾਨੂੰ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਇਹਨਾਂ 2 ਵਰ੍ਹਿਆਂ ਨੇ ਸਾਨੂੰ ਸਿਆਣੇ ਵੀ ਬਣਾਇਆ। ਬਹੁਤ ਵਾਰ ਸਾਡਾ ਦਾਇਰਾਕਾਰ ਅੰਦਰੂਨੀ ਅੱਜ ਵੀ ਇੱਕ ਤਬਕਾ ਖਾਸ ਤੌਰ 'ਤੇ ਸੋਸ਼ਲ ਮੀਡੀਆ ਇਹ ਡਬਲ ਐਜਡ ਸੌਰਡ ਹੈ, 2 ਧਾਰੀ ਤਲਵਾਰ ਹੈ। ਇੱਕ ਪਾਸੇ ਜਾਣਕਾਰੀ ਵੀ ਅਸੀਂ ਇਸ ਤੋਂ ਲੈਂਦੇ ਹਾਂ, ਪਰ ਦੂਸਰੇ ਪਾਸੇ ਮਿਸਇਨਫੋਰਮੇਸ਼ਨ ਵੀ ਬੜੀ ਹੈ। ਔਰ ਬਹੁਤ ਸਾਰੇ ਮੁੱਦੇ ਜਿਹੜੇ ਟੋਟਲੀ ਇਰਰੈਲੇਵੈਂਟ ਨੇ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ ਸਾਡੀ ਕੌਮੀ ਆਜ਼ਾਦੀ ਨਾਲ। ਸਾਡਾ ਇੱਕ ਵੱਡਾ ਤਬਕਾ ਉਸ ਦੇ ਉੱਤੇ ਵਕਤ ਜ਼ਾਇਆ ਕਰਦਾ, ਉਸ ਦੇ ਉੱਤੇ ਖੈਬੜਬਾਜ਼ੀ 'ਚ ਪੈਂਦੇ ਹੋ, ਬਹਿਸ ਮਵੈਸਾ ਹੁੰਦਾ ਹੈ, ਥ੍ਰੈਟਸ ਹੁੰਦੀਆਂ ਨੇ, ਔਰ ਈਵਨ ਟ੍ਰੈਜਡੀਜ਼ ਵੀ ਉਸ 'ਚੋਂ ਨਿਕਲੀਆਂ ਨੇ। ਇਹ ਮੈਂ ਜ਼ਰੂਰ ਕਹਾਂਗਾ ਕਿ ਇਸ ਵੇਲੇ ਦੇਖੋ ਦੁਨੀਆ ਦੇ ਵਿੱਚ ਕੁਝ ਮੂਮੈਂਟਸ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਕੈਪਚਰ ਕਰਨੀਆਂ ਪੈਂਦੀਆਂ। 47 ਦੇ ਦੌਰ ਦੀ ਗੱਲ ਹੋਈ, ਅਸੀਂ ਅੱਜ ਵੀ ਜਦੋਂ ਉਸ ਦੌਰ ਦੀ, ਇਹ ਨਹੀਂ ਹੈ ਕਿ ਲੀਡਰਸ਼ਿਪ ਸਾਡੀ ਬੇਈਮਾਨ ਹੀ ਸੀ ਸਾਰੀ, ਐਵੇਂ ਵੀ ਨਹੀਂ ਹੈ, ਸਮੇਂ ਦੀ ਹਾਣ ਦੀ ਨਹੀਂ ਸੀ। ਅਤੇ ਜਦੋਂ ਚੀਜ਼ਾਂ ਜਿਹਨਾਂ ਕੌਮਾਂ ਦੇ, ਔਰ ਸਰਦਾਰ ਕਪੂਰ ਸਿੰਘ ਜਿਹੜੇ ਵੱਡੇ ਸਾਡੇ ਫਿਲਾਸਫਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਦਾ ਇਹ ਕਹਿਣਾ ਸੀ ਕਿ ਬਈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ, ਜਿਹੜੇ ਨੇਸ਼ਨ ਸਮੇਂ ਦੇ ਹਾਣ ਦੇ ਨਹੀਂ ਹੁੰਦੇ, ਉਹ ਇਤਿਹਾਸ ਦੇ ਫਿਰ ਘੱਟੇ ਦੇ ਵਿੱਚ ਰੁਲ ਜਾਂਦੇ ਨੇ, ਕਿਉਂਕਿ ਸਮਾਂ ਬੜਾ ਬੇਤਰਸ ਹੁੰਦਾ ਹੈ। ਉਸ ਦੇ ਕੋਈ 2 ਸੈਟ ਆਫ ਰੂਲਸ ਨਹੀਂ ਹੁੰਦੇ, ਉਹ ਇੱਕੋ ਹੀ ਸੈਟ ਆਫ ਰੂਲਸ ਹੁੰਦਾ ਹੈ। ਔਰ ਮੈਂ ਅਕਸਰ ਜਦੋਂ ਇਹ ਦੇਖਦਾ 47 ਦੇ ਦੌਰ ਦੀ ਗੱਲ ਜਦੋਂ ਹੁੰਦੀ ਹੈ ਅਤੇ ਉਸ 'ਚੋਂ ਇੱਕੋ ਹੀ ਗੱਲ ਉਰਦੂ ਦਾ ਇੱਕ ਕਪਲੇਟ ਬਿਆਨ ਕਰ ਦਿੰਦਾ ਹੈ ਕਿ वो वक्त भी देखा तारीख़ की घड़ियों ने, जब लम्हों ने ख़ता की सदियों ने सज़ा पाई। कि कई बार ਸੈਕਿੰਡਸ ਦੀ ਗਲਤੀ ਤੁਹਾਨੂੰ ਸਦੀਆਂ ਤੱਕ ਉਹ ਫਲ ਭੋਗਣ ਲਈ 77 ਸਾਲ ਤਾਂ ਸਾਨੂੰ ਭੋਗਦਿਆਂ ਹੋ ਗਏ ਨੇ। ਅੱਜ ਅਗੇਨ ਸਾਡੇ ਕੋਲ ਇੱਕ ਓਪਰਚੁਨਿਟੀ ਹੈ। ਇਹ ਓਪਰਚੁਨਿਟੀ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਵਰਗੇ, ਔਰ ਸਾਡੇ ਸਾਰੇ 4 ਦਹਾਕਿਆਂ ਦੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਸਾਡੇ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਲੇਕਿਨ ਓਪਰਚੁਨਿਟੀ ਨੂੰ ਗਰੈਬ ਕੀਤਾ ਜਾਂਦਾ ਹੈ। 10ਵੇਂ ਪਾਤਸ਼ਾਹ ਦੇ ਇਹ ਫਰਮਾਨ ਨੂੰ ਅਸੀਂ ਅਕਸਰ ਦੁਹਰਾਉਂਦੇ ਹਾਂ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਪਾਵਰ ਗਰੈਬ ਕੀਤੀ ਜਾਂਦੀ ਹੈ, ਓਪਰਚੁਨਿਟੀਜ਼ ਹੁੰਦੀਆਂ ਨੇ। ਉਹਨਾਂ ਓਪਰਚੁਨਿਟੀਜ਼ ਦੇ ਵਿੱਚ ਤੁਸੀਂ ਸੱਜਣ ਔਰ ਦੁਸ਼ਮਣ ਦੀ ਪਛਾਣ ਕਰਦੇ ਹੋ, ਤੁਸੀਂ ਫੋਕਸ ਰੱਖ ਕੇ ਤੁਰਦੇ ਹੋ। 18ਵੀਂ ਸਦੀ ਦੇ ਸਾਡੇ ਬਜ਼ੁਰਗ ਜਿਨ੍ਹਾਂ ਨੇ ਇੱਕੋ ਵੇਲੇ 3 ਪਾਵਰਸ ਦੇ ਨਾਲ, ਤੁਸੀਂ ਬਹੁਤ ਵਾਰ ਜਦੋਂ ਦੇਖੋਗੇ ਕਿ ਕਿੰਨੇ ਚੈਲੰਜਸ ਨੇ। ਇੱਕ ਪਾਸੇ ਮੁਗਲਿਆ ਸਲਤਨਤ ਹੈ, ਫਿਰ ਅਬਦਾਲੀ ਆ ਗਏ, ਅਫਗਾਨ ਧਾੜਵੀ ਨੇ, ਫਿਰ ਮਰਾਠੇ ਆ ਗਏ ਪੰਜਾਬ 'ਚ। ਲਾਹੌਰ 2 ਸਾਲ ਮਰਾਠਿਆਂ ਦੇ ਕਬਜ਼ੇ 'ਚ ਰਿਹਾ, ਔਰ ਮਰਾਠਿਆਂ ਦਾ ਜਿਹੜਾ ਪੀਰੀਅਡ ਸੀ ਉਸ ਬਾਰੇ ਪੰਜਾਬ ਦੀਆਂ ਲੋਕ ਬੋਲੀਆਂ 'ਚ ਇੱਕ ਬੋਲੀ ਹੈ ਕਿ ਅਜੇ ਆਏ ਮਰਹੱਟੇ ਜਿਨ੍ਹਾਂ ਵਸਦਿਆਂ ਵੀ ਪੱਟੇ। ਹੁਣ ਉਹ ਤਿੰਨੋਂ ਹੀ ਪਾਵਰਸ, ਔਰ ਸਿੱਖਾਂ ਨੇ ਬਹਾਦਰੀ ਤਾਂ ਪਾਰ ਐਕਸਲੈਂਸ ਹੈ ਹੀ ਸੀ, ਡਿਪਲੋਮੇਸੀ ਇੱਕ ਸਟੇਜ 'ਤੇ ਜਦੋਂ ਦੋਵੇਂ ਹੀ ਦਾਅਵੇਦਾਰ ਸੀ, ਅਬਦਾਲੀ ਵੀ ਔਰ ਮਰਾਠੇ ਵੀ। ਇਹ ਜਿਹੜੀ 1757 'ਚ ਪਾਣੀਪਤ ਦੀ ਲੜਾਈ ਹੁੰਦੀ ਹੈ, ਜਿਹਦੇ 'ਚ ਅਬਦਾਲੀ ਜਿਹੜਾ ਹੈ ਉਹ ਮਰਾਠਿਆਂ ਦਾ ਲੱਕ ਤੋੜਦਾ ਚੰਗੀ ਤਰ੍ਹਾਂ, ਸਿੱਖ ਨਿਊਟਰਲ ਹੋ ਜਾਂਦੇ ਨੇ। ਸੋ ਹਰ ਵਾਰ ਹਰ ਇਸ਼ੂ 'ਤੇ ਬੋਲਣਾ ਜ਼ਰੂਰੀ ਨਹੀਂ ਹੁੰਦਾ ਹੈ। ਕੁਛ ਮੌਕੇ ਹੁੰਦੇ ਨੇ ਜਿੱਥੇ ਤੁਸੀਂ ਦੇਖਦੇ ਹੋ ਕਿ ਹਿਸਟਰੀ ਦੇ ਵਿੱਚ ਤੁਹਾਡਾ ਕੀ ਨਿਕਲੇਗਾ ਇਹਦੇ 'ਚੋਂ। ਅੱਜ ਜਿੰਨੀਆਂ ਤਬਦੀਲੀਆਂ ਪਿਛਲੇ 6 ਹਫ਼ਤੇ ਦੇ ਵਿੱਚ, ਤੁਸੀਂ ਗਲੋਬਲ ਸਟੇਜ ਵੱਲ ਨਜ਼ਰ ਮਾਰੋ, ਕਿੰਨੀਆਂ ਤਬਦੀਲੀਆਂ ਹੋਈਆਂ। 22 ਅਪ੍ਰੈਲ ਪਹਿਲਗਾਮ, ਉਹੀ ਫਾਲਸ ਫਲੈਗ ਆਪਰੇਸ਼ਨ ਜੋ 20 ਮਾਰਚ 2000 ਨੂੰ ਸਿੱਖਾਂ 'ਤੇ ਕੀਤਾ ਗਿਆ, ਜੋ 14 ਫਰਵਰੀ ਉਸ ਪੀਰੀਅਡ ਜਦੋਂ ਕਿ ਚੋਣਾਂ ਹੋਣ ਜਾ ਰਹੀਆਂ ਸਨ 2024 'ਚ ਪੁਲਵਾਮਾ 'ਚ ਕੀਤਾ ਗਿਆ, ਜਿਹੜਾ ਉਹਨਾਂ ਦਾ ਗਵਰਨਰ ਸਤਪਾਲ ਮਲਿਕ, ਜਿਹੜਾ ਉਦੋਂ BJP ਦਾ ਜੰਮੂ ਕਸ਼ਮੀਰ ਦਾ ਗਵਰਨਰ ਸੀ, ਉਸ ਦਾ ਹੀ ਕਹਿਣਾ। ਅਤੇ ਜੋ ਕੁਝ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਇਆ। ਹੁਣ ਤੁਸੀਂ ਦੇਖੋ ਕਿਵੇਂ ਹਿਸਟਰੀ ਜਾਂ ਕੁਛ ਪਲ ਗੇਮ ਚੇਂਜਰ ਹੁੰਦੇ ਨੇ। 4 ਦਿਨ ਦਾ ਵਾਰ ਨਹੀਂ ਹੈ ਇੰਡੀਆ ਪਾਕਿਸਤਾਨ ਦੀ, ਨਾ ਫੌਜ ਮੂਵ ਹੋਈ ਔਨ ਦਾ ਗਰਾਊਂਡ,
ਨਾ ਦੋਨਾਂ 에ਅਰ ਫੋਰਸਿਸ 'ਚੋਂ ਕਿਸੇ ਨੇ ਦੂਸਰੇ ਦਾ 에ਅਰ ਸਪੇਸ ਵਾਇਲੇਟ ਕੀਤਾ। ਇਹ ਤੁਸੀਂ 7 ਮਈ ਤੋਂ 10 ਮਈ ਤੱਕ ਦੇਖਦੇ ਹੋ। 7 ਮਈ ਨੂੰ ਇੰਡੀਆ ਆਪਣੇ ਰਾਫੇਲ, ਆਪਣੇ ਮਿਰਾਜ ਔਰ SU ਉਹ ਜਿਹੜੇ ਸਾਰੇ ਜਹਾਜ਼ ਉਡਾਉਂਦੇ ਨੇ, ਔਰ ਹੁਣ ਰਾਫੇਲ ਦਾ ਆਪਣਾ ਸ਼ੇਅਰ 20% ਡਿੱਗਣਾ ਹੋਏ ਜਾਂ ਉਹਨਾਂ ਦੇ ਐਕਸਪਰਟਸ ਹੋਏ, 5 ਤੋਂ 7 ਤੱਕ ਉਹਨਾਂ ਦੇ ਜਹਾਜ਼ ਡੇਗ ਦਿੱਤੇ ਜਾਂਦੇ ਨੇ ਭਾਰਤ ਦੇ, ਔਰ ਅਗਲੇ 24 ਘੰਟੇ 'ਚ ਉਹਨਾਂ ਦੇ ਸਾਰੇ ਪਲੇਨ ਜਿਹੜੇ ਨੇ ਉਹ ਗਰਾਊਂਡਡ ਹੁੰਦੇ ਨੇ। ਇਹ ਵਾਰ ਮਿਸਲ ਐਂਡ ਡਰੋਨ ਵਾਰ ਹੈ। ਦੋਨਾਂ ਨੇ ਆਪਣੇ ਸਪੇਸ ਨਹੀਂ ਛੱਡੇ, ਵਾਇਲੇਟ ਨਹੀਂ ਕੀਤੇ ਹੈ। ਲੇਕਿਨ ਇਹਨਾਂ 4 ਦਿਨਾਂ ਨੇ ਜਿੱਥੇ ਭਾਰਤ ਨੂੰ ਬਿਲਕੁਲ ਖੂੰਜੇ ਲਾ ਕੇ ਰੱਖ ਦਿੱਤਾ ਹੈ, ਉੱਥੇ ਸਿੱਖ ਅਗੇਨ, ਇਹ ਮੈਂ ਸਮਝਦਾ ਵੀ ਅਕਾਲ ਪੁਰਖ ਦੇ ਕ੍ਰਿਸ਼ਮੇ ਇਵੇਂ ਹੀ ਹੁੰਦੇ ਨੇ। ਅਸੀਂ ਐਜ਼ ਏ ਥਰਡ ਫੈਕਟਰ ਉੱਭਰਦੇ, ਕਿਉਂਕਿ ਡਾਇਸਪੋਰਾ ਸਿੱਖਾਂ ਨੇ ਫੌਰਨ ਕਾਲ ਦਿੱਤੀ ਕਿ ਬਈ ਇਹ ਸਾਡੀ ਜੰਗ ਨਹੀਂ ਹੈ, ਅਸੀਂ ਨਹੀਂ ਚਾਹੁੰਦੇ। ਸਾਡੇ ਦੋਵੇਂ ਪਾਸੇ ਗੁਰੂਆਂ ਦੀ ਧਰਤੀ ਹੈ, ਇੱਧਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ। ਅਸੀਂ ਬਿਲਕੁਲ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਭਾਈ ਸਾਡੀ ਆਪਣੀ ਧਿਰ ਹੈ। ਔਰ ਇਸ ਵਾਰ ਪੋਜ਼ੀਟਿਵਿਟੀ ਇਹ ਸੀ, ਜਦੋਂ ਅਸੀਂ ਕੈਨੇਡਾ ਦੀਆਂ ਡਿਵੈਲਪਮੈਂਟ 'ਚ ਡਾਇਸਪੋਰਾ 5 ਮਿਲੀਅਨ ਸਿੱਖਾਂ ਦਾ ਕ੍ਰਿਸ਼ਮਾ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਤੁਹਾਡੀ ਆਵਾਜ਼ ਹੈ। ਅੱਜ ਐਵੇਂ ਨਹੀਂ, ਜੇ 6 ਜੂਨ ਨੂੰ ਬੇਸ਼ੱਕ ਝਗੜੇ ਖੜੇ ਕਰ ਦਿੱਤੇ ਗਏ ਏਜੰਸੀਆਂ ਵੱਲੋਂ, ਕੌਣ ਸੁਨੇਹਾ ਦੇਗਾ ਨਹੀਂ ਦੇਗਾ, ਦੇ ਸਕਦਾ ਨਹੀਂ ਦੇ ਸਕਦਾ ਕੌਣ, ਲੇਕਿਨ ਜੇ ਅਕਾਲ ਤਖਤ ਦਾ ਭਾਵੇਂ ਸ਼੍ਰੋਮਣੀ ਕਮੇਟੀ ਦਾ ਥਾਪਿਆ ਹੀ, ਉਹ ਪੰਜਾਬ ਹੋਮਲੈਂਡ, ਸਿੱਖਾਂ ਦਾ ਹੋਮਲੈਂਡ ਕਹਿੰਦਾ ਹੈ। ਸ਼ਹੀਦਾਂ ਨੂੰ ਸਮਰਪਿਤ ਅਰਦਾਸ ਵੀ ਹੋ ਰਹੀ ਹੈ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਵੀ ਪਹੁੰਚ ਰਹੇ ਨੇ, ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜ ਰਿਹਾ ਹੈ। ਅਤੇ ਠੀਕ 1300 ਮੀਲ ਦੂਰ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਇੱਕ ਗ੍ਰੰਥੀ ਸਿੰਘ, ਉਹਨਾਂ ਸਾਰੇ ਹੀ ਕਾਂਗਰਸਮੈਨ ਭਰਿਆ ਹੋਇਆ ਹਾਊਸ ਹੈ। ਉਸ ਦਿਨ ਦੀ ਕਾਰਵਾਈ 6 ਜੂਨ ਦੀ ਸਿੱਖ ਅਰਦਾਸ ਦੇ ਨਾਲ ਸ਼ੁਰੂ ਹੁੰਦੀ ਹੈ। ਬੇਸ਼ੱਕ ਉਹ ਪੂਰਾ ਰਿਕਮੈਂਡੇਸ਼ਨਸ ਔਰ ਉਸ ਦੀ ਅਪਰੂਵਲ ਤੋਂ ਬਾਅਦ ਉਹ ਲਫ਼ਜ਼ ਹੁੰਦੇ ਨੇ ਜੋ ਅੰਗਰੇਜ਼ੀ 'ਚ ਪੜ੍ਹ ਰਹੇ ਹੁੰਦੇ ਨੇ, ਪਰ 6 ਜੂਨ ਦੀ ਅਰਦਾਸ ਅਤੇ ਪ੍ਰਣਾਮ ਸ਼ਹੀਦਾਂ ਨੂੰ 2 ਵਾਰ ਗ੍ਰੰਥੀ ਸਿੰਘ ਹਾਊਸ ਆਫ ਰਿਪਰੈਜ਼ੈਂਟੇਟਿਵਸ ਕਹਿੰਦੇ ਨੇ। ਉਸ ਤੋਂ ਬਾਅਦ ਸਿੱਖ ਕਾਕਸ ਵੱਲੋਂ ਇੱਕ ਫੰਕਸ਼ਨ ਰੱਖਿਆ ਗਿਆ ਸੀ, ਲਗਭਗ 2 ਘੰਟੇ ਉਹ ਸਮਾਗਮ ਚੱਲਦਾ ਹੈ। 1.5 ਦਰਜਨ ਤੋਂ ਜ਼ਿਆਦਾ ਕਾਂਗਰਸਮੈਨ, ਜਿਨ੍ਹਾਂ ਦੇ ਵਿੱਚ ਰਿਪਬਲਿਕਨ ਦਾ ਹਾਊਸ ਵਿਪ ਵੀ, ਡੈਮੋਕ੍ਰੈਟਸ ਦਾ ਹਾਊਸ ਵਿਪ ਵੀ, ਦੋਨੋਂ ਹੀ ਆ ਕੇ ਟ੍ਰਿਬਿਊਟ ਦਿੰਦੇ ਨੇ ਜੂਨ 84 ਦੇ ਸ਼ਹੀਦਾਂ ਨੂੰ, ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਨੇ। ਇਹ ਛੋਟੀਆਂ ਡਿਵੈਲਪਮੈਂਟਸ ਨਹੀਂ ਨੇ, ਇਹ ਬਹੁਤ ਵੱਡੀਆਂ ਡਿਵੈਲਪਮੈਂਟਸ ਨੇ। ਔਰ ਸਿੱਖਾਂ ਦਾ ਇਸ ਸਾਰੇ ਪੀਰੀਅਡ ਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਵੀ ਇਸ ਵਾਰ ਕੋਈ ਭਾਰਤ ਪੱਖੀ ਜਿਹੜਾ ਉਹ ਜੰਗਜੂ ਵਤੀਰਾ ਨਹੀਂ ਦਿਖਾਇਆ। ਸਿੱਖਾਂ ਨੂੰ ਵੀ ਇਹ ਅਹਿਸਾਸ ਸੀ ਕਿ ਜੀ ਇਹ ਜਿਹੜਾ ਇਹ ਇਹਨਾਂ ਦਾ ਹੀ ਘਰ ਹੈ। ਔਰ ਜਿਵੇਂ ਇਹ ਮਾਝੇ ਨੂੰ, ਜਦੋਂ ਤੁਸੀਂ ਜਨਰਲ ਹਰਬਖਸ਼ ਸਿੰਘ ਜਿਹੜੇ ਵੈਸਟਰਨ ਕਮਾਂਡ ਦੇ ਜਨਰਲ ਸਨ 1965 ਦੇ ਵਿੱਚ, ਉਹਨਾਂ ਦੀ ਆਪਣੀ ਚੜ੍ਹਾਈ ਕਰਨ ਤੋਂ ਪਹਿਲਾਂ ਵੀ ਉਹਨਾਂ ਕਿਤਾਬ ਲਿਖੀ, ਵੈਸੇ ਵੀ ਨੋਨ ਸੀ ਕਿ ਕਿਵੇਂ ਜਨਰਲ ਚੌਧਰੀ ਜਿਹੜਾ 65 ਵੇਲੇ ਸੀ, ਉਹਨੇ ਆਰਡਰ ਕੀਤਾ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਕਿ ਫੌਜਾਂ ਬਿਆਸ ਦੇ ਉਰਾਰ ਲੈ ਆਓ। ਤੁਸੀਂ ਜਾਣਦੇ ਹੋ ਕਿ ਕਿਵੇਂ ਉਹਨਾਂ ਨੇ ਡਿਫਾਈ ਕੀਤਾ ਉਸ ਆਰਡਰ ਨੂੰ। ਉਹਨਾਂ ਨੇ ਆਪਣੇ 5th ਸਿੱਖ ਦੇ ਜਵਾਨਾਂ ਨੂੰ ਐਡਰੈਸ ਕੀਤਾ ਕਿ ਭਾਈ ਪੈਟਰਨ ਟੈਂਕ ਨੇ, ਇਹਨਾਂ ਨੂੰ ਰੋਕਣਾ। ਕਿਵੇਂ ਉਹਨਾਂ ਨੇ ਲਾਈਨ ਖਿੱਚੀ, ਲਾਈਨ ਕ੍ਰਾਸ ਕਰਕੇ ਸਿੰਘ ਆਏ, ਕਰੋਲਿੰਗ ਦੇ ਨਾਲ ਉਹਨਾਂ ਨੇ ਉਹ ਪੈਟਰਨ ਟੈਂਕ, ਜਿਨ੍ਹਾਂ ਦੇ ਸਿਰਫ ਚਿਮਨੀ ਜਿਹੜੀ ਨਜ਼ਰ ਆਉਂਦੀ ਸੀ, ਬਾਕੀ ਸਭ ਲੋਹੇ ਦੀ ਪਰਤ ਹੈ, ਕਰੋਲਿੰਗ ਦੇ ਨਾਲ ਉਹਨਾਂ ਨੇ ਉਸ ਚਿਮਨੀ ਦੇ ਵਿੱਚ ਗਰਨੇਡ ਸੁੱਟੇ। ਕਿਵੇਂ ਖੇਮਕਰਨ ਦੇ ਉਸ ਸੈਕਟਰ 'ਚ ਪਾਣੀ ਦਾ ਬਹਾਵ ਬਦਲਿਆ। ਔਰ ਅਮਰੀਕਨ ਕੋਰਸਪੋਂਡੈਂਟ ਜਦੋਂ ਉਹ ਕਹੇ, ਉਹਨਾਂ ਨੇ ਕਿਹਾ ਕਿ 6 ਸੋਲਜਰਸ ਮੇਡ ਗ੍ਰੇਵ ਯਾਰਡ ਆਫ ਪੈਟਰਨ ਟੈਂਕਸ। ਪਰ ਜਿਹੜਾ ਤੁਸੀਂ ਇਹਨਾਂ ਦਾ ਐਟੀਚਿਊਡ ਦੇਖੋ, 65 ਦੇ ਵਿੱਚ ਵੀ ਇਹਨਾਂ ਦਾ ਸੀ ਵੀ ਮਾਝਾ ਸਾਰਾ ਹਵਾਲੇ ਕਰ ਦਿਓ ਔਰ ਇਹਨਾਂ ਨੂੰ ਤਬਾਹ ਕਰੋ। ਹੁਣ ਵੀ ਜਿਹੜੀ ਕਹਾਣੀ ਇਹਨਾਂ ਨੇ ਨੈਰੇਟਿਵ ਘੜਨ ਦੀ ਕੋਸ਼ਿਸ਼ ਕੀਤੀ, ਫੌਜ ਦਾ ਲੈਫਟੀਨੈਂਟ ਜਨਰਲ ਇੱਕ ਕਹਿੰਦਾ ਜੀ ਅਸੀਂ ਦਰਬਾਰ ਸਾਹਿਬ 'ਚ ਇੱਕ ਗਨ ਲਾਈ ਕਿਉਂਕਿ ਪਾਕਿਸਤਾਨ ਦੀ ਫੌਜ ਦਾ ਟਾਰਗੇਟ ਉਹ ਸੀ। ਸ਼੍ਰੋਮਣੀ ਕਮੇਟੀ ਨੇ ਡਿਨਾਈ ਕੀਤਾ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤਾ। ਫਿਰ 3 ਦਿਨ ਬਾਅਦ ਇੱਕ ਹੋਰ ਲੈਫਟੀਨੈਂਟ ਜਨਰਲ ਆ ਕੇ ਬਿਠਾਇਆ, ਨਹੀਂ ਉੱਥੇ ਕੋਈ ਗਨ ਨਹੀਂ ਸੀ ਲਾਈ, ਪਰ ਸਾਡੇ ਕੋਲ ਇਹ ਜਾਣਕਾਰੀ ਸੀ ਵੀ ਇੱਥੇ ਮਿਜ਼ਾਈਲ ਅਟੈਕ ਹੋਣਾ। ਔਰ ਦੂਜੇ ਪਾਸੇ ਦੀ ਚੇਂਜ ਦੇਖੋ, ਪਾਕਿਸਤਾਨ ਦਾ DGISPR इंटर सर्विस पब्लिक रिलेशन, वो अपनी प्रेस कॉन्फ्रेंस कहता है हमारे सिखों के साथ ख़ास ताल्लुकात हैं, हमारे सिख बरादरी के से हम एक ख़ास संबंध रखते हैं।
और कभी भी ये सोचा नहीं हम तो यहाँ इनकी इबादत गाहों की हिफाजत कर रहे हैं, हम कैसे सोच सकते हैं कि हम दरबार साहब पे हमलावर होंगे। ये है ਜਦੋਂ ਅਸੀਂ ਗੇਮ ਚੇਂਜਰ ਤਬਦੀਲੀਆਂ ਕਹਿੰਦੇ ਹਾਂ, ਇਸੇ ਹੀ ਪਾਕਿਸਤਾਨ ਦੇ ਵਿੱਚ ਕੋਈ ਸਿੱਖ ਫੈਕਟਰ ਦੀ ਅਹਿਮੀਅਤ ਨਹੀਂ ਸੀ। ਅੱਜ ਉਹਨਾਂ ਦਾ ਇੱਕ ਤੋਂ ਬਾਅਦ ਇੱਕ ਚੈਨਲ ਰੀਚ ਆਊਟ ਕਰ ਰਿਹਾ ਹੁੰਦਾ ਜੇ ਅਸੀਂ ਇੰਟਰਵਿਊ ਕਰਨਾ ਹੈ। ਅਸੀਂ ਇਹ ਗੱਲ ਕਿੰਨੇ ਹੋਰ ਸਿੱਖ ਐਕਟਿਵਿਸਟ ਨਾਲ ਉਹਨਾਂ ਨੇ ਇੰਟਰਵਿਊ ਕੀਤੇ ਨੇ। ਇਸ ਵੇਲੇ ਅਸੀਂ ਇੰਟਰਨੈਸ਼ਨਲ ਰਡਾਰ ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ, ਅਸੀਂ ਐਜ਼ ਏ ਪੋਜ਼ਿਟਿਵ ਫੈਕਟਰ। ਔਰ ਜਿਸ ਪਾਸੇ ਵੱਲ ਹਾਲਾਤ ਜਾ ਰਹੇ ਨੇ, ਅਨਫੋਰਚੂਨੇਟ ਡਿਵੈਲਪਮੈਂਟਸ ਨੇ। ਗਜ਼ਾ ਦੇ ਵਿੱਚ ਪਹਿਲਾਂ ਹੀ 60,000 ਤੋਂ ਜ਼ਿਆਦਾ ਫਲਸਤੀਨੀ ਪਿਛਲੇ ਪੀਰੀਅਡ 'ਚ ਮਾਰੇ ਗਏ। ਯੂਕਰੇਨ ਵਾਰ ਠੱਲਣ ਦਾ ਨਾਂ ਨਹੀਂ ਲੈਂਦੀ। ਔਰ ਅਨਫੋਰਚੂਨੇਟਲੀ ਜਿਹੜਾ ਇਜ਼ਰਾਈਲ ਦਾ ਈਰਾਨ ਦੇ ਉੱਤੇ ਹਮਲਾ ਔਰ ਉਸ ਤੋਂ ਫੌਰਨ ਬਾਅਦ ਈਰਾਨ ਦੀ ਜਵਾਬੀ ਕਾਰਵਾਈ ਤੈਲ ਅਵੀਵ ਔਰ ਜੈਰੂਸ਼ਲਮ 'ਤੇ ਹੈ, ਬੈਲਿਸਟਿਕ ਮਿਸਲਸ ਦਾ ਇਸਤੇਮਾਲ ਹੈ। ਅਸੀਂ ਹੋਪ ਕਰਦੇ ਕਿ ਇਸ ਨੂੰ ਕਿਤੇ ਨਾ ਕਿਤੇ ਇਹ ਜਿਹੜਾ ਠੱਲ ਪਏ। ਲੇਕਿਨ ਇੱਕ ਗੱਲ ਦਾ ਧਿਆਨ ਦੇਖੋ, ਸਭ ਕੁਝ ਸਾਡੇ ਖਿੱਤੇ 'ਚ ਹੋ ਰਿਹਾ। ਮਿਡਲ ਈਸਟ ਈਰਾਨ ਸਾਡੇ ਗੁਆਂਢ 'ਚ ਹੈ। ਨਾਦਰ ਸ਼ਾਹ ਕੋਈ ਮੂਨ ਤੋਂ ਨਹੀਂ ਸੀ ਆਇਆ, ਉੱਥੋਂ ਹੀ ਪਰਸ਼ੀਆ ਤੋਂ ਆਇਆ ਸੀ। ਉਹ ਸਾਰੀਆਂ ਡਿਵੈਲਪਮੈਂਟਸ ਦੇ ਵਿੱਚ ਅਸੀਂ ਉਹਨਾਂ ਸਿਵਲਾਈਜੇਸ਼ਨਸ ਦੇ ਵਿਚਕਾਰ ਇੱਕ ਬਫਰ ਵਾਂਗ ਹੈ। ਜੇ ਤੁਸੀਂ ਇਸਲਾਮਿਕ ਸਿਵਲਾਈਜੇਸ਼ਨ ਦੇਖੋ, ਮੋਰਾਕੋ ਤੋਂ ਸ਼ੁਰੂ ਹੁੰਦੀ ਹੈ, ਕੰਸਿਸਟੈਂਟਲੀ ਚੱਲਦੇ ਆ ਅਜ਼ਰਬਾਈਜਾਨ, ਤੁਰਕਮਾਨਿਸਤਾਨ, ਤਾਜ਼ਿਕਸਤਾਨ, ਕਜ਼ਾਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਔਰ ਇੱਧਰ ਹੁਸੈਨੀ ਵਾਲਾ ਔਰ ਵਾਹਗਾ ਦੇ ਉੱਤੇ ਸਾਡੀ ਸਿਵਲਾਈਜੇਸ਼ਨ ਅਤੇ ਜਮਨਾ ਪਾਰ ਇੰਡੀਆ। ਇਹਨਾਂ ਦਾ ਜੋ ਅਮਰੀਕਨਾਂ ਨੇ, ਇਹ ਠੀਕ ਹੈ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਪਹਿਲੀ ਟਰਮ ਵੇਲੇ ਨੀਤੀ ਲਈ ਇੰਡੀਆ ਲਈ, ਇਹ ਕੋਈ ਉਹਦੀ ਸ਼ੁਰੂਆਤ ਕੀਤੀ ਹੋਈ ਨਹੀਂ ਸੀ। ਉਸ ਤੋਂ ਪਹਿਲਾਂ ਇਹ 9/11 ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਡੀਹਾਈਫਨੇਟ ਕੀਤਾ ਇੰਡੀਆ ਨਾਲੋਂ। ਔਰ ਉਹ ਜੂਨੀਅਰ ਬੁਸ਼ ਦੀਆਂ 2 ਟਰਮਸ ਹੋਣ, ਪ੍ਰੈਜ਼ੀਡੈਂਟ ਓਬਾਮਾ ਦੀਆਂ 2 ਟਰਮਸ ਹੋਣ, ਟਰੰਪ ਦੀ ਇੱਕ ਟਰਮ ਹੋਏ, ਬਾਈਡਨ ਦੀ ਇੱਕ ਟਰਮ ਹੋਏ, ਬਿਲਕੁਲ ਇੰਡੀਆ ਵੱਲ ਟਿਲਟ ਸੀ। ਪਰ ਅੱਜ ਹਾਲ ਇਹ ਹੈ ਕਿ ਪਹਿਲਗਾਮ ਘਟਨਾ ਤੋਂ ਬਾਅਦ ਪਾਕਿਸਤਾਨ ਨੂੰ ਟਾਰਗੇਟ ਕਰਨ ਦੇ ਲਈ ਇੰਡੀਆ ਨੇ 59 ਮੈਂਬਰਾਂ ਦਾ, ਜਿਨ੍ਹਾਂ ਦੇ ਵਿੱਚ 39 ਕੈਪੀਟਲਸ ਦੁਨੀਆ ਦੀਆਂ ਇਹਨਾਂ ਨੇ ਗਾਈਆਂ ਨੇ, ਸਾਰੀਆਂ ਪਾਰਟੀਆਂ ਦੇ ਐਮਪੀਜ਼ ਨੂੰ ਲਿਆ ਕੇ ਕੀਤਾ। ਲੇਕਿਨ ਇੱਕ ਵੀ ਮੁਲਕ ਦੁਨੀਆ ਦਾ 193 ਮੁਲਕਾਂ 'ਚੋਂ ਸਿਵਾਏ ਅਫਗਾਨਿਸਤਾਨ ਦੇ ਮੁੱਲਾਂ ਜਿਨ੍ਹਾਂ ਨੂੰ ਭਾਰਤ ਨੇ ਹੁਣ ਪੈਸੇ ਦੇ ਕੇ ਖਰੀਦਿਆ ਹੋਇਆ, ਇੱਕ ਵੀ ਮੁਲਕ ਨੇ ਪਾਕਿਸਤਾਨ ਨੂੰ ਐਕਿਊਜ਼ ਨਹੀਂ ਕੀਤਾ ਜਾਂ ਭਾਰਤ ਦੇ ਹੱਕ 'ਚ ਨਾਅਰਾ ਨਹੀਂ ਮਾਰਿਆ। ਇਸ ਦੇ ਉਲਟ ਅੱਜ ਵਾਸ਼ਿੰਗਟਨ ਦੇ ਵਿੱਚ ਬਹੁਤ ਵੱਡੀ ਪੈਰੇਡ ਹੋ ਰਹੀ ਹੈ, ਕਿਉਂਕਿ 250 ਸਾਲਾ ਅਮਰੀਕਨ ਫੌਜ ਦਾ ਸਥਾਪਨਾ ਦਿਵਸ ਹੈ, ਪ੍ਰੈਜ਼ੀਡੈਂਟ ਟਰੰਪ ਦਾ ਜਨਮ ਦਿਨ ਵੀ ਹੈ। ਅਤੇ ਪਾਕਿਸਤਾਨ ਦੇ ਫੌਜੀ ਚੀਫ ਮੁਨੀਮ ਅਕਰਮ, ਉਹਨਾਂ ਨੂੰ ਐਜ਼ ਏ ਚੀਫ ਗੈਸਟ ਟਰੰਪ ਨੇ ਇਨਵਾਈਟ ਕੀਤਾ ਹੋਇਆ। ਇਹ ਡਿਵੈਲਪਮੈਂਟਸ ਜਿਹੜੀਆਂ ਨੇ ਆਲ ਆਫ ਏ ਸਡਨ, ਕਿ ਕਿਤੇ ਐਂ ਲੱਗਦਾ ਸੀ ਕਿ ਜੀ ਇੰਡੀਆ ਔਰ ਮੋਦੀ ਹੈ ਤਾਂ ਮੁਮਕਿਨ ਹੈ, ਉੱਥੇ ਤਾਂ ਕਹਿੰਦੇ ਹੀ ਸੀ। ਇੱਥੇ ਮੋਦੀ ਹਿਊਸਟਨ 'ਚ 1 ਲੱਖ ਗੁਜਰਾਤੀ ਇਕੱਠੇ ਕਰਕੇ ਅਬ ਕੀ ਬਾਰ ਟਰੰਪ ਸਰਕਾਰ ਨਾਅਰੇ ਲਵਾ ਰਿਹਾ ਸੀ। ਇਹ ਹਿੰਦੂ ਤਵੀ ਟਰੰਪ ਦੇ ਇਹ ਬੁੱਤ ਬਣਾ ਕੇ ਉਹਦੇ ਜਨਮ ਦਿਨ 'ਤੇ ਉਹਦੇ ਮੂੰਹ ਨੂੰ ਕੇਕ ਲਾਉਂਦੇ ਸੀ। ਇਹ ਸਮਝਦੇ ਸੀ ਕਿ ਜੀ ਅਸੀਂ ਹੁਣ ਅਮਰੀਕਾ ਨੂੰ ਆਪਣੀ ਜੇਬ 'ਚ ਪਾਇਆ ਹੋਇਆ। ਪਰ ਇਵੇਂ ਹਾਲਾਤ ਬਦਲਦੇ ਨੇ। ਅੱਜ ਅਗੇਨ ਸਾਡੇ ਲਈ ਓਪਰਚੁਨਿਟੀ ਹੈ। ਔਰ ਮੈਂ ਇਹ ਬੇਸ਼ੱਕ ਫਰੇਜ਼ ਇਸਤੇਮਾਲ ਕਰਦੇ ਹਾਂ, ਮੈਨੂੰ ਥੋੜ੍ਹੀ ਜਿਹੀ ਝਿਜਕ ਵੀ ਹੈ, ਪਰ ਅੱਜ ਜੇ ਅਸੀਂ ਇਸ ਓਪਰਚੁਨਿਟੀ ਨੂੰ ਅਵੇਲ ਨਾ ਕੀਤਾ, ਗਰੈਬ ਨਾ ਕੀਤਾ, ਜਾਂ ਅਜੇ ਵੀ ਅਸੀਂ ਛੋਟੀਆਂ ਉਹ ਮਿਸਲਾਂ ਦੇ ਝੰਡੇ ਵਾਂਗ ਜਿਹੜਾ ਆਪਸ ਦੇ ਵਿੱਚ ਹੀ ਉਲਝਣ ਦਾ ਕੰਮ ਰੱਖਿਆ, ਅਤੇ ਓਪਰਚੁਨਿਟੀਜ਼ ਆਉਂਦੀਆਂ ਨੇ, ਨਿਕਲ ਜਾਂਦੀਆਂ ਨੇ। ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਇਵੇਂ ਨਾ ਲੱਗੇ। ਅੱਜ ਸਿਰ ਜੋੜ ਕੇ ਬੈਠ ਕੇ ਇੱਕ ਨੁਕਤੇ ਦੇ ਉੱਤੇ ਫੋਕਸ। ਬੇਸ਼ੱਕ ਭਾਈ ਗੁਰਦਾਸ ਜੀ ਦੀ ਇਹ ਜਿਹੜੀ ਵਾਰ ਹੈ, ਇਹਦਾ ਕੰਟੈਕਸਟ ਡਿਫਰੈਂਟ ਹੈ, ਪਰ ਮੈਂ ਇਸ ਦੀ ਇੱਕ ਤੁਕ ਇਸ ਲਈ ਰਿਪੀਟ ਕਰਦਾ ਬਾਰ-ਬਾਰ ਕਿ ਫੋਕਸ ਦੀ ਗੱਲ ਹੈ ਕਿ ਕਿਸ ਉਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵੇ ਮੀਤਾ। ਕਿ ਕੀ ਯਤਨ ਕੀਤੇ ਜਾਣ, ਕੀ ਉਦਮ ਹੋਏ, ਕੀ ਵਿਉਂਤਬੰਦੀ ਹੋਏ, ਕੀ ਸਟ੍ਰੈਟਜੀ ਹੋਏ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਹੋਏ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਸਾਡੀ ਜ਼ੁਬਾਨ ਬਹੁਤ ਰਿਚ ਹੈ, ਖਾਣਾ ਨਾਲ ਭਰੀ ਹੋਈ। ਮਤਲਬ ਇਹ ਹੈ ਕਿ ਪੋਲੀਟੀਕਲ ਪਾਵਰ ਦੇ ਆਉਣ ਨਾਲ ਸ਼ਤਰੂ 'ਤੇ ਸਭ ਹੋਵੇ ਮੀਤਾ। ਅੱਜ ਅਸੀਂ ਕੱਲੇ 9/11 ਹੋਇਆ, ਸਾਡੀਆਂ ਕਿੰਨੇ ਜਥੇਬੰਦੀਆਂ ਛੋਟੇ ਟਰੈਕਟ ਛਪਾਏ,
ਹੂ ਆਰ ਸਿੱਖਸ ਅਸੀਂ ਵੰਡਦੇ ਫਿਰਦੇ ਰਹੇ, ਜੈਕਟਾਂ ਬਣਾਈਆਂ। ਦੂਜਾ, ਪਰ ਇਮੈਜਿਨ ਕਰੋ ਪੋਲੀਟੀਕਲ ਪਾਵਰ ਦਾ ਕੀ ਕ੍ਰਿਸ਼ਮਾ ਹੁੰਦਾ। ਸਰਕਾਰੇ ਖਾਲਸਾ ਜੀਓ, ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਖਾਲਸੇ ਦਾ ਰਾਜ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਜਿਹੜਾ ਲੈਂਡ ਲੌਕਡ। ਹੁਣ ਜਿਹੜੇ ਅੱਜ ਕਹਿਣਗੇ ਜੀ ਖਾਲਿਸਤਾਨ ਕਿਵੇਂ ਇਕਨੋਮਿਕਲੀ ਵਾਇਬਲ ਹੋਏਗਾ ਜੀ, ਸਮੁੰਦਰ ਨਹੀਂ ਸੀ ਲੱਗਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਮੁੰਦਰ ਲੱਗਦਾ ਸੀ, ਲੈਂਡ ਲੌਕਡ। ਪਰ ਇਕਨੋਮਿਕਲੀ ਦੇਖੋ, ਜਿਹੜਾ ਇੱਕ ਸਾਡਾ ਸਰਕਾਰੀ ਜਿਹੜੀ ਕਰੰਸੀ ਸੀ, ਜਿਸ ਨੂੰ ਨਾਨਕਸ਼ਾਹੀ ਰੁਪਈਆ ਕਹਿੰਦੇ ਸੀ, 13 ਗੁਣਾ ਜ਼ਿਆਦਾ ਪਾਵਰਫੁਲ ਸੀ ਦੈਨ ਦਾ ਪਾਊਂਡ ਸਟਰਲਿੰਗ, ਜਿਹੜੀ ਉਸ ਵੇਲੇ UK ਦੀ ਕਰੰਸੀ ਸੀ। ਔਰ ਜਦੋਂ ਉਹਨਾਂ ਦੇ ਪਹਿਲੇ ਵਿਲੀਅਮ ਬੈਂਟਿੰਗ ਔਰ ਦੂਜੇ ਆਏ, ਉਹਨਾਂ ਦੀਆਂ ਅੱਖਾਂ 'ਚੋਂ ਦੇ ਆ ਗਏ ਕਿ ਇਸ ਕਦਰ ਪ੍ਰੋਸਪੈਰਿਟੀ। ਔਰ ਇਕੱਲਾ ਇਹੀ ਨਹੀਂ, ਜਦੋਂ ਤੁਸੀਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖਦੇ ਹੋ, 50 ਤੋਂ ਜ਼ਿਆਦਾ ਫੋਰਨ ਆਫੀਸ਼ੀਅਲ ਜਿਹਨਾਂ 'ਚ ਇਟੈਲੀਅਨ, ਫਰੈਂਚ, ਰਸ਼ੀਅਨ, ਅਮੈਰੀਕਨ, ਉਹ ਸਿੱਖ ਰਾਜ ਦੇ ਵਿੱਚ ਨੌਕਰੀ ਕਰਦੇ ਸੀ। ਉਹਨਾਂ ਨੂੰ ਉੱਥੋਂ ਯੂਰਪ ਦੇ ਵਿੱਚ ਪਤਾ ਸੀ ਕਿ ਜੇ ਕਿਤੇ ਮੈਰੀਟੋਕ੍ਰੇਸੀ ਹੈ, ਉਹ ਰਾਜ ਸਾਡਾ। ਬੇਸ਼ੱਕ ਸਿੱਖ 12-13% ਸੀ ਟੋਟਲ ਪਾਪੂਲੇਸ਼ਨ ਦਾ, ਪਰ ਨਿਆਂ ਸੀ, ਅਦਲ ਸੀ, ਮੈਰਿਟ ਦੇ ਆਧਾਰਿਤ। ਇਹ ਠੀਕ ਹੈ ਡੋਗਰਿਆਂ ਜਾਂ ਉਹਨਾਂ ਨੇ ਮਿਸ਼ਰਾਂ ਨੇ ਕੀ ਗਦਾਰੀ ਕੀਤੀ, ਇੱਕ ਵੱਖਰਾ ਚੈਪਟਰ ਹੈ, ਪਰ ਕ੍ਰਾਈਟੇਰੀਆ ਅਦਲ ਸੀ, ਜਸਟਿਸ ਸੀ, ਮੈਰਿਟ 'ਤੇ ਆਧਾਰਿਤ ਸੀ, ਪੀਸ। ਔਰ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ। ਹੁਣ ਉਸ ਰਾਜ 'ਚ ਜਿਹਦੇ 'ਚ ਅੱਜ ਦਾ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਵੀ ਹੈ, ਅੱਜ ਦਾ ਸਕਰਦੂ ਔਰ ਇਹ ਜਿਹੜਾ ਬਾਲਿਸਤਾਨ, ਗਿਲਗਿਸਤਾਨ, ਲੱਦਾਖ, ਇਹ ਸਾਰੇ ਰੀਜਨ ਵੀ ਨੇ। ਉਹ ਸਾਰਾ ਖੈਬਰ ਇੰਡਸ ਪਾਰ ਦੇ ਜਿੰਨੇ ਕਬੀਲੇ, ਕੋਈ ਅਫਰੀਦੀ, ਕੋਈ ਯੂਸਫ ਜ਼ਾਈ, ਕਦੇ ਤੁਸੀਂ ਭਾਈ ਸਰ ਕਰਮ ਸਿੰਘ ਹੋਤੀ ਮਰਦਾਨ ਦਾ, ਅਕਾਲੀ ਫੂਲਾ ਸਿੰਘ ਦਾ ਜੀਵਨ ਜਾਂ ਹਰੀ ਸਿੰਘ ਨਲੂਏ ਦਾ ਜੀਵਨ ਪੜ੍ਹੋ, ਅਤੇ ਜਿੰਨੇ ਤੁਸੀਂ ਕਬੀਲੇ ਪੜ੍ਹਦੇ ਹੋ, ਜਿੰਨੇ ਹਮਲਾਵਰ ਸੀ, ਮੈਕਸਿਮਮ ਭਰਤੀ ਇਹੀ ਕਬੀਲਿਆਂ ਵਾਲੇ ਦਿੰਦੇ ਸੀ, ਜਿਹੜੇ ਏਜੰਸੀ ਏਰੀਆ, ਨਾਰਥ ਵਜ਼ੀਰਸਤਾਨ, ਸਾਊਥ ਵਜ਼ੀਰਸਤਾਨ, ਔਰਕਜ਼ਾਈ, ਖੈਬਰ, ਉਹਨਾਂ 'ਚੋਂ। ਅਤੇ ਉੱਥੇ ਜਾ ਕੇ ਵੀ ਸਜ਼ਾਏ ਮੌਤ ਨਾ ਹੋਣਾ, ਜੇਲ੍ਹਾਂ ਨਹੀਂ ਸੀ। ਔਰ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਇੱਕ ਰਾਜ, ਔਰ ਜਿਹੜਾ ਭਾਵੇਂ ਥੋੜ੍ਹਾ ਚਿਰ 40 ਸਾਲ 50 ਸਾਲ ਸੀ, ਲੇਕਿਨ ਉਹਨੇ ਦੱਸ ਦਿੱਤਾ ਕਿ ਆਦਰਸ਼ ਰਾਜ ਕੀ ਹੁੰਦਾ। ਕੁਛ ਸ਼ਾਇਦ ਸਾਲ ਪਹਿਲਾਂ BBC ਨੇ ਦੁਨੀਆ ਦੇ ਹਿਸਟੋਰੀਅਨਸ ਨੂੰ ਇੱਕ ਸਵਾਲ ਪੁੱਛਿਆ ਕਿ 6000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਕਿਹੜਾ ਰਾਜ ਆਈਡੀਅਲ ਰਾਜ ਸੀ। ਬਹੁਤ ਸਾਰਿਆਂ ਦੇ ਪੇਪਰ ਗਏ। ਅਮਰੀਕਾ ਦੇ ਇੱਕ ਯੂਨੀਵਰਸਿਟੀ ਦੇ ਗੋਰੇ ਪ੍ਰੋਫੈਸਰ ਦਾ ਪੇਪਰ ਮਨਜ਼ੂਰ ਹੋਇਆ, ਉਸ ਦੇ ਉੱਤੇ ਇਹ ਹੋਇਆ ਕਿ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਸਰਕਾਰੇ ਖਾਲਸਾ ਜੀਓ ਸਿੱਖ ਰਾਜ ਆਈਡੀਅਲ ਰਾਜ ਸੀ। ਹਾਲਾਂ ਮੋਨਾਰਕੀ ਸੀ, ਬਾਦਸ਼ਾਹ ਸੀ, ਲੇਕਿਨ ਇਹ ਸਾਡੇ ਲਈ ਔਰ ਕਿੰਨੀ ਕੁ ਦੇਰ ਪਹਿਲਾਂ, 175 ਸਾਲ ਪਹਿਲਾਂ। ਸੋ ਅੱਜ ਸਿੱਖਾਂ ਦੇ ਅੰਦਰ, ਸਿੱਖ ਕੌਮ ਦੇ ਅੰਦਰ ਜਿਹੜਾ ਜਜ਼ਬਾ, ਜਿਵੇਂ ਜ਼ਿਕਰ ਦੀਪ ਸਿੱਧੂ ਦਾ ਹੋਇਆ ਹੈ, ਭਾਈ ਅੰਮ੍ਰਿਤਪਾਲ ਸਿੰਘ, ਇਸ ਗੱਲ ਦਾ ਧਿਆਨ ਰਹੇ, ਉਹ ਇੱਕ ਦੀਪ ਸਿੱਧੂ ਜਿਹਨੇ ਸਾਰੀ ਸਕਸੈਸ ਦੇ ਜਿਹੜੇ ਨੇ ਉਹ ਪੈਰਾਮੀਟਰ ਉਹ ਪਾਰ ਕੀਤੇ, ਉਹਨੇ ਆ ਕੇ ਇੱਕ ਡਾਇਲੋਗ ਸ਼ੁਰੂ ਕੀਤਾ ਉਹਨਾਂ ਨੌਜਵਾਨਾਂ ਦੇ ਨਾਲ, ਆਪਣੀ ਹਮ ਉਮਰ ਜਨਰੇਸ਼ਨ ਦੇ ਨਾਲ, ਕਿ ਭਾਈ ਗੱਲ ਦੱਸੋ, ਅਸੀਂ ਤਾਂ ਪਾਤਸ਼ਾਹੀ ਦਾਅਵੇ ਵਾਲੇ ਹੈ, ਸਾਡੇ ਵਾਲੇ ਅਤੇ ਦਿੱਲੀ ਵਾਲੇ। ਹੁਣ ਨੈਰੇਟਿਵ ਹੈ ਨਾ ਕਿ ਭਾਈ ਆਹ ਦੇਖੋ ਦਿੱਲੀ ਵਾਲਿਆਂ ਦੀ ਕੀ ਕਰਤੂਤ ਹੈ, ਸਾਡੇ ਵਾਲੇ ਕੀ ਨੇ। ਗੱਲ ਭਾਈ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਔਰ ਇਹੀ ਮੈਂ ਸਮਝਦਾ ਕਿ ਅਸੀਂ ਆਪਣੀ ਯੰਗਰ ਜਨਰੇਸ਼ਨ ਨੂੰ, ਮੈਂ ਕਦੇ ਜਿਹੜਾ ਉਹ ਨਾ ਉਮੀਦ ਨਹੀਂ ਹੁੰਦਾ। ਅਸੀਂ ਨਾ 40-45 ਸਾਲਾਂ 'ਚ ਬਹੁਤ ਸਾਰੇ ਦੌਰ ਦੇਖੇ ਨੇ। ਉਹੀ ਲੋਕ ਜਿਹੜੇ 99, 90, 91, 92 'ਚ ਜਾਂਦੇ ਸੀ, ਉਹ ਕਹਿੰਦੇ ਸੀ ਜੀ ਖਾਲਿਸਤਾਨ ਤਾਂ ਬਣਿਆ ਹੋਇਆ, ਉੱਥੇ ਸਕੂਲਾਂ ਦੇ ਵਿੱਚ ਬੀਬੀਆਂ ਦੇ ਕੇਸਰੀ ਦੁਪੱਟੇ ਨੇ, ਕੇਸਰੀ ਦਸਤਾਰਾਂ ਨੇ, ਪੰਜਾਬੀ 'ਚ ਕੰਮ ਹੋ ਰਿਹਾ। ਉਦੋਂ ਵੀ ਸਾਨੂੰ ਪਤਾ ਸੀ ਵੀ ਅਜੇ ਸਟੇਟ ਦਾ ਜਿਹੜਾ ਰੂਥਲੈਸ ਮਾਈਟ ਹੈ ਉਹ ਸਾਡੇ ਇਹਨਾਂ ਵੀਰਾਂ ਨੇ ਨਹੀਂ ਦੇਖਿਆ। ਉਹੀ ਜਦੋਂ 97, 98 'ਚ ਜਾ ਕੇ ਮੁੜਦੇ ਸੀ, ਕਹਿੰਦੇ ਜੀ ਇੱਥੇ ਤੁਸੀਂ ਗੱਲਾਂ ਮਾਰਦੇ ਹੋ, ਉੱਥੇ ਤਾਂ ਪਿੰਡ 'ਚ 5 ਸਿੰਘ ਨਹੀਂ ਮਿਲਦੇ, ਅੰਮ੍ਰਿਤ ਛਕਾਣਾ ਹੋਏ 5 ਅੰਮ੍ਰਿਤਧਾਰੀ ਸਿੰਘ ਨਹੀਂ ਮਿਲਦੇ। ਸਾਨੂੰ ਉਦੋਂ ਵੀ ਪਤਾ ਸੀ। ਜਦੋਂ 2012 'ਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਬਲੈਕ ਵਾਰੰਟ ਜਾਰੀ ਹੋਏ, ਸਾਰਾ ਪੰਜਾਬ ਕੇਸਰੀ ਝੰਡਿਆਂ ਨਾਲ ਰੰਗਿਆ ਗਿਆ। ਔਰ ਇਹ ਕਦੇ ਨਹੀਂ ਹੋਇਆ ਵੀ 2 ਵਾਰ ਬਲੈਕ ਵਾਰੰਟ ਜਾਰੀ ਹੋਣ ਔਰ ਹਕੂਮਤ ਜਿਹੜੀ ਹੈ ਉਸ ਫੈਸਲੇ ਨੂੰ ਵਾਪਸ ਲੈਣ 'ਤੇ ਮਜਬੂਰ ਹੋਏ। ਬੇਸ਼ੱਕ ਕਾਮਰੇਡਾਂ ਨੇ ਬੇੜਾ ਗਰਕ ਕੀਤਾ ਸਾਰੀ ਮੂਵਮੈਂਟ ਦਾ, ਲੇਕਿਨ ਗੱਲ ਸਿੱਖੀ ਦੀ ਤਾਕਤ ਦੀ ਹੈ। 21 ਮਹੀਨੇ ਚੱਲੀ ਕਿਸਾਨ ਮੂਵਮੈਂਟ ਦਿੱਲੀ ਦੀਆਂ ਬਰੂਹਾਂ ਦੇ ਉੱਤੇ। ਪਹਿਲਾਂ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਦੇਖੋ, ਕਰੇਨਾਂ ਨਾਲ ਰੱਖੇ ਪੱਥਰ ਜਿਹੜੇ ਨੇ ਖਾਲਸੇ ਦੇ ਨੌਜਵਾਨਾਂ ਨੇ, ਜਿਨ੍ਹਾਂ ਨੂੰ ਡਰੱਗੀ ਅਤੇ ਕੀ ਬਣਾਇਆ ਹੋਇਆ ਸੀ, ਉੜਤਾ ਪੰਜਾਬ ਅਤੇ ਫਲਾਣਾ,
ਉਹਨਾਂ ਨੇ ਚੁੱਕ ਕੇ ਰੱਖੇ ਔਰ 21 ਮਹੀਨੇ ਬਾਅਦ 3 ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਹਕੂਮਤ ਮਜਬੂਰ ਹੁੰਦੀ ਹੈ। ਇਹ ਖਾਲਸੇ ਦਾ ਜਲਵਾ ਨਹੀਂ, ਖਾਲਸੇ ਦੀ ਕਰਾਮਾਤ ਨਹੀਂ ਤਾਂ ਹੋਰ ਕੀ ਹੈ। ਔਰ ਇਸ ਦੇ ਉੱਤੇ ਹੀ ਅਸੀਂ ਇੱਕ ਗੱਲ ਮੈਂ ਕੰਕਲੂਜਨ ਦੇ ਵਿੱਚ ਯਾਦ ਦਹਾਨੀ ਕਰਵਾ ਦਿਆਂ, ਕੌਮਾਂ ਦੇ ਸਾਹਮਣੇ ਚੈਲੰਜਿੰਗ ਟਾਈਮ ਆਉਂਦੇ ਨੇ। 1746 1761 2 ਘੱਲੂਘਾਰੇ, ਵੱਡਾ ਛੋਟਾ, ਹਾਲਾਂਕਿ ਛੋਟਾ ਪਹਿਲਾਂ ਕਿਉਂਕਿ ਨੰਬਰਸ ਦੇ ਲਿਹਾਜ਼ ਨਾਲ ਹੈ। ਛੋਟੇ ਘੱਲੂਘਾਰੇ 'ਚ 10-12 ਹਜ਼ਾਰ ਸਿੰਘ ਸਿੰਘਣੀਆਂ ਜਿਹੜੇ ਨੇ ਕਾਹਨੂੰਵਾਨ ਦੇ ਛੰਭ ਸ਼ਹੀਦ ਹੁੰਦੇ ਨੇ। ਵੱਡੇ ਘੱਲੂਘਾਰੇ 'ਚ ਜਿਹੜੀ ਲਗਭਗ ਅੱਧੀ ਸਿੱਖ ਕੌਮ 40-50 ਹਜ਼ਾਰ ਫਿਗਰ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦਿੱਤੀ ਹੈ। ਕੁੱਪ ਔਰ ਰਹੀੜੇ ਮੀਲਾਂ ਤੱਕ ਫੈਲੇ ਉਸ ਦਾਇਰਾ ਕਾਰ 'ਚ। 2 ਚੀਜ਼ਾਂ ਉਸ ਘੱਲੂਘਾਰੇ ਦੀਆਂ ਬੜੀਆਂ ਅਹਿਮੀਅਤ ਵਾਲੀਆਂ ਨੇ। ਹੁਣ ਜਿਹੜੇ ਸਰਵਾਈਵਰ ਨੇ ਜਿਨ੍ਹਾਂ 'ਚ ਸਰ ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦਾ ਲੀਡਰ ਹੈ, ਉਹਨਾਂ ਦੇ ਸਰੀਰ ਦੇ ਉੱਤੇ ਵੀ 24 ਜ਼ਖਮ ਨੇ। ਕੋਈ ਸਿੰਘ ਐਸਾ ਨਹੀਂ ਹੈ ਜਿਹਦੇ ਲਹੂ ਨਾ ਨਿਚੜਦਾ ਹੋਏ। ਔਰ ਜਦੋਂ ਘੇਰੇ 'ਚੋਂ ਨਿਕਲ ਗਏ, ਸ਼ਾਮ ਦਾ ਵਕਤ ਹੈ, ਰਹਿਰਾਸ ਦਾ ਦੀਵਾਨ ਸਜਿਆ, ਇੱਕ ਬਿਰਧ ਨਿਹੰਗ ਸਿੰਘ ਜਿਹੜਾ ਵੈਟਰਨ ਹੈ ਕਈ ਜੰਗਾਂ ਦਾ, ਉਹ ਖੜਾ ਹੋ ਕੇ ਕਹਿੰਦਾ ਹੈ, ਖਾਲਸਾ ਜੀ ਗੁਰੂ ਨੇ ਕੁਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਹੁਣ ਫਾਈਨਲ ਜਦੋਂ ਸੁਨਿਆਰ ਵੀ ਫਾਈਨਲ ਗੋਲਡ ਕੱਢਦਾ ਅਤੇ ਅੱਗ 'ਚ ਪਾਉਂਦਾ, ਉਹਨੂੰ ਅਸੀਂ ਕੁਠਾਲੀ ਕਹਿੰਦੇ ਹਾਂ, ਅੱਗ ਦੀ ਪ੍ਰੀਖਿਆ। ਹੁਣ ਸਿੰਘ ਸਰੀਰ ਨੂੰ ਖੋਟਾ ਜਾਣਦੇ ਸੀ ਕਿ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਇਹਨੇ ਪਤਾ ਨਹੀਂ ਕਦੋਂ ਧੋਖਾ ਦੇਣਾ। ਉਹਨੇ ਕਿਹਾ ਜੀ ਇਹ ਝੜ ਗਏ ਅਤੇ ਕੁੰਦਨ ਰਹਿ ਗਿਆ, ਸਿਧਾਂਤ ਕਾਇਮ ਹੈ। ਪਰ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਸਾਰੇ ਦੌਰ ਦੇ ਵਿੱਚ ਇਹ ਸਲਾਹ ਦਿੱਤੀ ਜਦੋਂ ਮਿਸਲਦਾਰਾਂ ਨੇ ਕਿਹਾ ਕਿ ਜੀ ਸਟ੍ਰੈਟਜੀ ਕੀ ਬਣਾਈ ਹੈ, ਕਿਵੇਂ? ਉਹਨਾਂ ਨੇ ਕਿਹਾ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਤੁਹਾਡੇ ਸਾਹਮਣੇ ਇੱਕੋ ਹੀ ਚੈਲੰਜ ਹੈ ਜਿਹਨੂੰ ਅਸੀਂ ਡੂ ਔਰ ਡਾਈ ਮੂਵਮੈਂਟ ਕਹਿੰਦੇ ਹਾਂ, ਮੇਕ ਔਰ ਮਾਰ ਮੂਵਮੈਂਟ ਕਹਿੰਦੇ ਕਿ ਭਾਈ ਇਸ ਵੇਲੇ ਮਿਸਲ ਵੰਡ ਦਾ ਟਾਈਮ ਨਹੀਂ ਹੈ। ਮੈਂ ਸਮਝਦਾ ਕਿ ਜਿਸ ਹਕੂਮਤ ਨਾਲ ਸਾਡਾ ਵਾਹ ਹੈ, ਇਹ ਮੁਗਲਾਂ ਨਾਲੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਨਾਲੋਂ ਵੱਧ ਸ਼ੈਤਾਨ ਨੇ, ਕੰਬੀਨੇਸ਼ਨ ਆਫ ਦਾ ਟੂ। ਪਰ ਖਾਲਸੇ ਦੇ ਸਿਰ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਹੱਥ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਜਦੋਂ ਸਾਨੂੰ ਹਰ ਇੱਕ ਨੂੰ ਇਹ ਰਿਮਾਈਂਡ ਕਰਵਾਉਂਦੇ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸੋ ਹਰ ਸਿੱਖ ਸਵੇਰ ਵੇਲੇ ਸ਼ਾਮ ਵੇਲੇ ਜੇ ਇਹ ਆਪਣੇ ਆਪ ਨੂੰ ਰਿਮਾਈਂਡ ਕਰਵਾਏ ਸਿੰਘ ਸਿੰਘਣੀ ਕਿ ਭਾਈ ਅਸੀਂ ਹੱਕ ਲੈਣਾ, ਔਰ ਅੱਜ 41 ਵਰ੍ਹਿਆਂ ਬਾਅਦ ਇਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਅਸੀਂ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਹੈ। ਸਾਡਾ ਫੇਥ, ਸਾਡਾ ਈਮਾਨ ਇਹ ਕਮਜ਼ੋਰ ਨਹੀਂ ਹੋਣਾ ਚਾਹੀਦਾ। ਸਰ ਕਪੂਰ ਸਿੰਘ ਜਦੋਂ ਉਦਾਸ ਪਲਾਂ 'ਚ ਵੀ ਹੁੰਦੇ ਸੀ, ਫਿਰ ਇੱਕਦਮ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਜ਼ੁੰਬਸ਼, ਇੱਕ ਨੂਰ ਹੁੰਦਾ ਸੀ। ਫਿਰ ਕਹਿੰਦੇ ਸੀ ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਅੱਜ ਸਾਡਾ ਇਹੀ ਰਿਜ਼ੋਲਵ ਇਸ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਦੀ ਧਰਤੀ 'ਤੇ, ਜਿੱਥੇ ਕੱਲ੍ਹ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਵੀ ਜਿਹੜਾ ਹੈ, ਖਾਲਿਸਤਾਨ ਦਾ ਝੰਡਾ ਚਲਾਇਆ ਜਾਣਾ, ਇਹ ਸਾਰੇ ਦਿਨ ਇਸ ਸਮਾਗਮ ਨਾਲ ਜੁੜੇ ਹੋਏ ਨੇ। ਮੇਰੇ ਵੱਡੇ ਭਾਗ ਨੇ ਕਿ ਮੈਂ ਤੁਹਾਡੇ ਸਭ ਦੇ ਨਾਲ ਸ਼ਿਰਕਤ ਕਰ ਰਿਹਾ, ਕਿਉਂਕਿ ਇਸ ਤੋਂ ਵੱਡਾ ਹੋਰ ਕੋਈ ਜਿਹੜਾ ਉਹ ਮੌਕਾ ਨਹੀਂ ਹੁੰਦਾ। ਸ਼ਹੀਦ ਨੂੰ ਲੋੜ ਨਹੀਂ, ਉਹ ਤਾਂ ਆਲਰੇਡੀ ਜਿਵੇਂ ਗਵਾਹੀ ਦੇਣ ਵਾਲੇ ਦਾ ਮਤਲਬ ਹੈ ਵੀ ਸ਼ਹੀਦ ਕੋਲ ਗੁਰੂ ਦੀ ਗੋਦ ਹੈ, ਉਹ ਆਲਰੇਡੀ ਉਹਨਾਂ ਨੇ ਉਸ ਰੁਤਬੇ ਨੂੰ ਹਾਸਿਲ ਕਰ ਲਿਆ। ਰਿਜ਼ੋਲਵ ਸਿੰਘਾਂ ਦਾ ਇਹੀ ਸੀ ਹਮੇਸ਼ਾ ਕਿ ਭਾਈ ਅਸੀਂ ਜਿਹੜਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਜੇ ਸ਼ਹੀਦੀ ਮਿਲਦੀ ਹੈ ਅਤੇ ਇਹ ਵੀ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ। ਜੇ ਅਸੀਂ ਜਿੱਤੇ ਅਤੇ ਫਿਰ ਅਸੀਂ ਇਸ ਧਰਤੀ ਦੇ ਬਾਦਸ਼ਾਹ ਹੋਵਾਂਗੇ। ਔਰ ਇਹੀ ਸਾਡਾ ਰਿਜ਼ੋਲਵ ਹੈ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਸਾਡੀ ਧਰਤੀ, ਸਾਡੇ ਸਾਧਨ, ਸਾਡੀ ਇਕੋਨਮੀ, ਸਾਡੀ ਲੈਂਡ ਅੱਜ ਕੋਈ ਭਈਆਸਤਾਨ ਬਣਾ ਰਹੇ ਨੇ, ਕੋਈ ਪਾਣੀ ਲੁੱਟ ਰਹੇ ਨੇ, ਕੋਈ ਹੋਰ ਜਿਹੜੇ ਨੇ ਇਸ ਕਿਸਮ ਦੀਆਂ ਚਾਲਾਂ ਨੇ। ਪਰ ਅਲਟੀਮੇਟਲੀ ਖਾਲਸਾ ਇਸ ਸਾਰੇ ਜੰਗ 'ਚੋਂ ਜੇਤੂ ਹੋ ਕੇ ਨਿਕਲੇਗਾ। ਉਹ ਸਮਾਂ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੁਨੀਆ ਦੇ 193 ਮੁਲਕਾਂ ਦੇ ਝੰਡੇ ਦੇ ਨਾਲ, ਸਾਡਾ ਝੰਡਾ ਵੀ ਨਿਊਯਾਰਕ ਦੇ ਉਸ
UN ਹੈੱਡਕੁਆਟਰ ਦੇ ਬਾਹਰ ਝੁੱਲੇਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਜੁਝਾਰੂਆਂ ਦਾ ਵਿਸ਼ਵਾਸ ਸੀ, ਜੋ ਅੱਜ ਵੀ ਜੇਲ੍ਹਾਂ 'ਚ ਬੰਦ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੋਂ ਲੈ ਕੇ ਬਾਕੀ ਸਾਰੇ ਸ਼ਹੀਦਾਂ ਦਾ ਸੰਕਲਪ ਹੈ, ਦਿੱਲੀ ਤਖਤ ਪਰ ਬਹਿੇਗੀ आप गुरु की फौज, छतर चुलेंगे शीश पर, बड़ी करेगी मौज। वाहिगुरु जी का खालसा।